ਇਹਨਾਂ ਨੂੰ ਇਉਂ ਲੱਗਦਾ ਜਿਹੜੇ ਆ ਬਾਦਲ ਦੇ ਹਮਾਇਤੀ ਆ ਬਈ ਬਾਦਲਾਂ ਦਾ ਵਿਰੋਧ ਕਰਨ ਵਾਲੇ ਜਿਵੇਂ ਕੋਈ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਆ, ਜਿਵੇਂ ਕੋਈ ਮਰਿਆਦਾ ਦੀ ਉਲੰਘਣਾ ਹੋ ਰਹੀ ਆ, ਵੀ ਇਹ ਤਾਂ ਬੜੇ ਪਾਪੀ ਬੰਦੇ ਆ ਜਿਹੜੇ ਬਾਦਲ ਦੀਆਂ ਕਰਤੂਤਾਂ ਗਣਾਉਂਦੇ ਆ। ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਉਹਨੂੰ ਕਹਿੰਦੇ ਆ ਵੀ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ ਸਾਰਾ ਬਣਾਇਆ ਹੀ ਇਹਨੇ। ਸੋ ਇਸ ਦੌਰ ਵਿੱਚ ਜਿਹੜੇ ਲੋਕ ਬਿਲਕੁਲ ਉਹੀ ਕਰਤੂਤ ਕਰ ਰਹੇ ਆ ਜਿਹਦੇ ਕਰਕੇ ਲੌਂਗੋਵਾਲ ਨੂੰ ਮਾਰਨਾ ਪਿਆ, ਤੇ ਇਸ ਗੱਲ ਦੀ ਹਮਾਇਤ ਕਰਨ ਲਈ ਕਿਹਾ ਜਾਵੇ। ਹੁਣ ਤਾਂ ਸਾਹਮਣੇ ਹੀ ਆ ਨਾ, ਹੁਣ ਤਾਂ ਕੋਈ ਗੱਲ ਲੁਕੀ ਛਿਪੀ ਹੋਈ ਨਹੀਂ ਹੈਗਾ ਕਿ ਕੱਲ ਨੂੰ ਲੌਂਗੋਵਾਲ ਦੇ ਦਿਨ ਦੇ ਉੱਤੇ ਦੋਨੇ ਧਿਰਾਂ ਨਹੀਂ ਜਾਣਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਝੰਡੇ ਹੇਠਲੇ ਵੀ ਬਹੁਤੇ ਉਹੀ ਨੇ। ਗੱਲ ਇਹ ਸੋਚਣ ਵਾਲੀ ਆ ਵੀ ਲੌਂਗੋਵਾਲ ਦੇ ਦਿਨ ਤੇ ਜਾ ਕੇ ਉੱਥੇ ਕਹਿਣ ਕੀ ਜਾ ਰਹੇ ਨੇ ਵੀ ਜੋ ਕੁਝ ਕੀਤਾ ਉਹਨੇ ਠੀਕ ਕੀਤਾ। ਇਹ ਜਿਹੜੇ ਸਾਡੀ ਕੌਮ ਦੇ ਸੂਰਮੇ ਨੇ, ਇਹਨਾਂ ਤੋਂ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਵੀਰ ਜੀ ਤੁਸੀਂ ਤਾਂ ਇੱਕ ਲਕੀਰ ਖਿੱਚ ਗਏ ਸੀ ਜਿਹਦਾ ਅਰਥ ਇਹ ਬਣਦਾ ਸੀ ਕਿ ਲੌਂਗੋਵਾਲ ਵਰਗੀ ਜੇ ਕੋਈ ਹੋਰ ਕਰੇ ਤਾਂ ਉਹਦਾ ਸੋਧਾ ਲੱਗੂ, ਪਰ ਅਸੀਂ ਕਿੱਥੇ ਸੋਧਾ ਲਾ ਸਕਦੇ ਹਾਂ ਜੀ। ਇੱਥੇ ਤਾਂ ਲੌਂਗੋਵਾਲ ਦੇ ਵਾਰਸਾਂ ਨੂੰ ਜੇ ਕੋਈ 4 ਅੱਖਰ ਬੋਲ ਦਈਏ ਜਾਂ ਲਿਖ ਦਈਏ ਤਾਂ ਚੀਕਾਂ ਮਾਰਨ ਲੱਗ ਜਾਂਦੇ ਨੇ ਕਿ ਤੁਸੀਂ ਤਾਂ ਜੀ ਭਰਾ ਮਾਰੂ ਜੰਗ ਕਰ ਦੇਣੀ ਹੈ ਜੀ। ਹੈਰਾਨੀ ਦੀ ਗੱਲ ਆ ਕਿ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਚਾਹੇ ਕੋਈ ਵੀ ਹੋਣ, ਉਹਨਾਂ ਦੀ ਜੈ ਜੈਕਾਰ ਕਰਨੀ ਬੜਾ ਵਧੀਆ ਮੰਨਿਆ ਜਾਂਦਾ, ਪਰ ਜੇ ਕੋਈ ਖਾਲਿਸਤਾਨ ਦੀ ਜਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੇ ਉਹਨੂੰ ਕਹਿੰਦੇ ਬੜਾ ਮਾੜਾ। ਇੱਕ ਪਾਸੇ ਗੰਦ ਪਾਉਣ ਵਾਲੇ ਚੌਧਰੀ ਬਣੇ ਹੋਏ ਨੇ, ਆ ਜਿਹੜਾ ਸੁੱਚਾ ਸਿੰਘ ਲਗਾ ਇਹਦੀਆਂ ਕਰਤੂਤਾਂ ਕੌਣ ਨਹੀਂ ਜਾਣਦਾ। ਉਹ ਕਹਿੰਦਾ ਜੀ ਮੈਂ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾੜਾ ਚੰਗਾ ਬੋਲਦਾ ਮੈਂ ਹੀਰੋ ਆ। ਦੂਜਾ ਆਉਂਦਾ ਝਿੰਜਰ ਸਰਬਜੀਤ ਸਿੰਘ ਝਿੰਜਰ, ਉਹ ਕਹਿੰਦਾ ਜੀ ਅਸੀਂ ਖੁਰਚਣੇ ਚੱਕੀ ਫਿਰਦੇ ਆ। ਇਹ ਖੁਰਚਣੇ ਉਦੋਂ ਕਿੱਥੇ ਸੀ ਜਿੱਦਣ ਬਰਗਾੜੀ ਤੇ ਬਾਈਬਲ ਦੇ ਵਿੱਚ ਜਿੱਦਣ ਡੇਰੇ ਸਰਸੇ ਖਿਲਾਫ ਜਾਂ ਸਮੇਤ ਸੈਣੀ ਖਿਲਾਫ ਖੁਰਚਣਾ ਚਾਹੀਦਾ ਸੀ, ਉਦੋਂ ਤਾਂ ਬਾਦਲ ਦਲ ਵਾਲਿਆਂ ਨੂੰ ਇਹ ਝਿੰਜਰ ਨਾ ਇਹਦਾ ਖੁਰਚਣਾ ਲੱਭਿਆ ਕਦੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ 20 ਅਗਸਤ ਹੈ ਤੇ 20 ਅਗਸਤ ਨੂੰ ਅਕਾਲੀਆਂ ਦੇ ਸਾਰੇ ਧੜੇ ਜਿਹੜੇ ਖਾਸ ਤੌਰ ਤੇ ਬਾਦਲ ਵਾਲਾ ਧੜਾ ਤੇ ਬਾਦਲ ਦੇ ਜਿਹੜਾ ਵਿਰੋਧ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵਾਂ ਅਕਾਲੀ ਦਲ ਬਣੇ, ਜਿਹਨੂੰ ਕਹਿੰਦੇ ਤਾਂ ਉਹ ਇਹ ਨੇ ਕਿ ਅਸੀਂ ਅਸਲੀ ਅਕਾਲੀ ਦਲ ਜਿਹੜਾ ਰਿਵਾਈਵ ਕੀਤਾ, ਇਹ ਸਾਰੇ ਲੌਂਗੋਵਾਲ ਦਾ ਦਿਨ ਮਨਾਉਣਗੇ। ਹੁਣ ਗੱਲ ਇਹ ਹੈ ਵੀ ਦੋਨਾਂ ਧਿਰਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਕੋਲੇ ਆਪੋ ਆਪਣੀਆਂ ਦਲੀਲਾਂ ਨੇ, ਪਰ ਅਸੀਂ ਖਾਲਸਾ ਪੰਥ ਦੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖਾਂ ਜਿਹੜੇ, ਅਸੀਂ ਤਾਂ ਇਹ ਲੱਭਦੇ ਰਹਿੰਦੇ ਆ ਕਿ ਖਾਲਸਾ ਪੰਥ ਦੀ ਜਾਂ ਖਾਲਿਸਤਾਨ ਦੀ ਚੜ੍ਹਤ ਕਿਵੇਂ ਹੋ ਸਕਦੀ ਆ, ਕਦੋਂ ਹੋ ਸਕਦੀ ਆ, ਤੇ ਜਿਨ੍ਹਾਂ ਦੇ ਅਮਲ ਜਾਂ ਜਿਨ੍ਹਾਂ ਦੇ ਕੰਮ ਇਹਦੇ ਖਿਲਾਫ ਭੁਗਤਦੇ ਹੋਣ ਉਹਨਾਂ ਤੋਂ ਸਾਨੂੰ ਤਕਲੀਫ ਹੋਣੀ ਸੁਭਾਵਿਕ ਆ। ਤੇ ਜਦੋਂ ਅਸੀਂ ਕਿਸੇ ਦੀ ਆਲੋਚਨਾ ਕਰਦੇ ਹਾਂ ਤਾਂ ਉਹਦੇ ਸਮਰਥਕਾਂ ਨੂੰ ਇਹ ਤਕਲੀਫ ਹੁੰਦੀ ਆ ਕਿ ਖਨੀ ਇਹਨਾਂ ਨੇ ਸਾਡੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਤਾ। ਭਾਈ ਜਦੋਂ ਇਹ ਪਹਿਲਾਂ ਮੁੱਖ ਮੰਤਰੀ ਬਣਦੇ ਰਹੇ ਨੇ ਉਦੋਂ ਵੀ ਭਾਰਤੀ ਸਟੇਟ ਨੇ ਸਾਨੂੰ ਨਹੀਂ ਸੀ ਪੁੱਛਿਆ ਵੀ ਇਹਨਾਂ ਨੂੰ ਬਣਾ ਦਈਏ ਕਿ ਨਾ, ਤੇ ਨਾ ਗਾਹਾਂ ਪੁੱਛਣਾ। ਜਦੋਂ ਬਾਦਲ ਨੂੰ ਕਈ ਵਾਰੀ ਬਣਾਇਆ ਜਾਂ ਹੋਰ ਕਈਆਂ ਨੂੰ ਬਣਾਇਆ, ਤੇ ਜੇ ਗਿਆਨੀ ਹਰਪ੍ਰੀਤ ਸਿੰਘ ਪੁੱਗਦਾ ਉਹਨੂੰ ਵੀ ਉਹਨਾਂ ਨੇ ਸਾਡੇ ਕਹਿਣ ਤੇ ਨਹੀਂ ਰੁਕਣਾ, ਇਸ ਕਰਕੇ ਸਾਡੇ ਗੱਲਾਂ ਤੇ ਨਾ ਬੜਾ ਜਾਓ। ਅਸੀਂ ਤਾਂ ਇਹ ਭਾਲਦੇ ਹਾਂ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਧਿਰ ਪੰਜਾਬ 'ਚ ਸੱਤਾ 'ਚ ਆ ਗਈ ਫੇਰ ਕਿਹੜਾ ਖਾਲਿਸਤਾਨ ਬਣ ਜਾਣਾ, ਜਾਂ ਅਸੀਂ ਇਹ ਸੋਚਾਂਗੇ ਵੀ ਕੀ ਖਾਲਸੇ ਦੀ ਚੜ੍ਹਦੀ ਕਲਾ ਹੋਊਗੀ ਉਦੋਂ। ਹਾਂ, ਇਹ ਗੱਲ ਜ਼ਰੂਰ ਕਹਿ ਸਕਦੇ ਹਾਂ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਧਿਰ ਦੀ ਹਜੇ ਪਰਖ ਹੋਣੀ ਆ, ਤੇ ਆ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਝੰਡੇ ਵਾਲੀ ਧਿਰ ਵਾ ਇਹ ਤਾਂ ਪਰਖੀ ਜਾ ਚੁੱਕੀ ਆ। ਇਹਨਾਂ ਦੇ ਰਾਜ ਭਾਗ ਦੇ ਵਿੱਚ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੀ ਝੰਡੀ ਸੀ। ਡੇਰਾ ਸਰਸਾ ਤੇ ਸਿੱਖੀ ਦੇ ਸਾਰੇ ਦੁਸ਼ਮਣ ਜਿਹੜੇ ਸੀ ਉਹ ਸਿੱਖਾਂ ਦੀ ਹਿੱਕ ਤੇ ਜਿਵੇਂ ਦਨ ਦਨਾਉਂਦੇ ਫਿਰਦੇ ਸੀ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕਿਸੇ ਸੱਜਣ ਦਾ ਬੜਾ ਇਤਰਾਜ਼ ਭਰਿਆ ਫੋਨ ਆਇਆ, ਕਹਿੰਦਾ ਜੀ ਤੁਸੀਂ ਸਰਦਾਰ ਕਹਿਣ ਕਾਹਤੋਂ ਨਹੀਂ ਹਟਦੇ। ਹੁਣ ਮੈਂ ਆਖਿਆ ਵੀ ਸਾਨੂੰ ਜਿਹੋ ਜਿਹੀ ਪਰਵਰਿਸ਼ ਹੋਈ ਆ
ਵੀ ਮਾੜੇ ਤੋਂ ਮਾੜੇ, ਭੈੜੇ ਤੋਂ ਭੈੜੇ ਬੰਦੇ ਦਾ ਨਾਂ ਜਿਹੜਾ ਹੈਗਾ ਚੱਜ ਹਾਲ ਨਾਲ ਲੈਣ ਦੀ ਸਾਨੂੰ ਆਦਤ ਬਣੀ ਹੋਈ ਹੈ। ਖੈਰ, ਗੱਲ ਹੁਣ ਇਹ ਹੈ ਵੀ ਜਿਹੜੀ ਬਾਦਲ ਵਾਲੀ ਧਿਰ ਵਾ, ਇਹਨਾਂ ਕੋਲ ਜਦੋਂ ਵੀ ਸੱਤਾ ਆਈ ਆ ਤਾਂ ਸਿੱਖ ਕੌਮ ਦੇ ਹਿੱਤਾਂ ਦਾ ਨੁਕਸਾਨ ਹੋਇਆ। ਖਾਲਸਾ ਪੰਥ ਦੀ ਚੜ੍ਹਦੀ ਕਲਾ ਤਾਂ ਕੀ ਹੋਣੀ ਸੀ ਇਹਨਾਂ ਦੇ ਰਾਜ ਭਾਗ ਵਿੱਚ। ਚਲੋ ਆਪਾਂ ਕਹਿੰਦੇ ਆ ਵੀ ਕਾਂਗਰਸ ਬੜੀ ਘਟੀਆ ਪਾਰਟੀ ਹੈ, ਆਪਾਂ ਆਮ ਆਦਮੀ ਪਾਰਟੀ ਨੂੰ ਵੀ ਸਿੱਖਾਂ ਦੀ ਪਾਰਟੀ ਨਹੀਂ ਮੰਨਦੇ। ਬਾਕੀ ਪਾਰਟੀਆਂ ਦੇ, ਬਾਕੀ ਸਿਆਸੀ ਦਲਾਂ ਦੇ ਜਾਂ ਸਿਆਸੀ ਲੀਡਰਾਂ ਦੇ ਉੱਤੇ ਤਾਂ ਸਾਡਾ ਕੋਈ ਜ਼ੋਰ ਹੀ ਨਹੀਂ। ਇਹ ਕਹਿੰਦੇ ਆ ਵੀ ਅਸੀਂ ਪੰਥਕ ਧਿਰਵਾਂ, ਅਸੀਂ ਪੰਥ ਦੇ ਸਿੱਖਾਂ ਦੇ ਨੁਮਾਇੰਦੇ ਆ, ਤੇ ਅਸੀਂ ਤਾਂ ਜੀ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਜਿਹੜਾ ਅਕਾਲੀ ਦਲ ਨਿਕਲਿਆ ਸੀ ਉਹੀ ਆ। ਜੇ ਇਹ ਉਹੀ ਨੇ, ਫਿਰ ਇਹਨਾਂ ਬਾਰੇ ਇਹ ਗੱਲ ਸਾਡਾ ਹੱਕ ਬਣਦਾ ਪੰਥ ਦਾ ਕਿ ਤੁਹਾਡੇ ਰਾਜ ਵਿੱਚ ਵੀ ਕਿਉਂ ਉਹ ਸਾਰਾ ਕੁਝ ਮਾੜੇ ਤੋਂ ਮਾੜੇ ਤਰੀਕੇ ਨਾਲ ਵਾਪਰੇ ਜਿਹੜਾ ਕਾਂਗਰਸ ਜਾਂ ਹੋਰਨਾਂ ਸਿਆਸੀ ਲੀਡਰਾਂ ਦੇ, ਸਿਆਸੀ ਭਲਵਾਨਾਂ ਦੇ, ਸਿਆਸੀ ਦਲਾਂ ਦੇ ਰਾਜ ਭਾਗ ਵਿੱਚ ਵਾਪਰਦਾ। ਸੋ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਕਾਂਗਰਸ ਦੇ ਰਾਜ ਵਿੱਚ ਚਾਹ ਚੜੇ ਉਹ ਸਾਡੇ ਧਰਮ ਤੇ ਹਮਲੇ ਕਰਨ, ਇਹ ਗੱਲ ਹੋਰ ਆ। ਪਰ ਬਾਦਲ ਦੇ ਰਾਜ ਵਿੱਚ ਵੀ ਉਹੀ ਸਾਡੇ ਨਾਲ ਸਾਰਾ ਕੁਝ ਵਾਪਰੇ ਤੇ ਮੁੜ ਕੇ ਬਾਦਲ ਦੇ ਸਮਰਥਕ ਇਹ ਕਹਿਣਗੇ ਐਡੀ ਕਿੱਡੀ ਕੁ ਗੱਲ ਆ। ਜੇ ਬਾਦਲ ਦੇ ਰਾਜ ਵਿੱਚ ਸਿੱਖੀ ਦੀਆਂ ਜੜ੍ਹਾਂ ਵੱਢੀਆਂ ਜਾਂਦੀਆਂ ਨੇ, ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਦੇ ਆ, ਸਿੱਖਾਂ ਦੇ ਝੂਠੇ ਮੁਕੱਦਮੇ ਬਣਦੇ ਆ, ਸਿੱਖਾਂ ਤੇ ਤਸ਼ੱਦਦ ਹੁੰਦਾ, ਜਾਂ ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਹਾਨੀ ਹੁੰਦੀ ਹੈ, ਇਹ ਐਡੀ ਕਿੱਡੀ ਕੁ ਗੱਲ ਆ ਵੀ ਇਹ ਕਾਂਗਰਸ ਆ ਜਾਊਗੀ ਜਾਂ ਕੋਈ ਕਹਿੰਦਾ ਫਿਰ ਭਾਜਪਾ ਆ ਜਾਊਗੀ। ਅੱਜ ਕੱਲ ਇਹ ਬਿਮਾਰੀ ਬੜੀ ਪਈ ਹੋਈ ਆ, ਜਿਹੜਾ ਵੀ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦਾ ਜਾਂ ਬਾਦਲ ਦਲ ਦੀਆਂ ਨੀਤੀਆਂ ਦਾ ਵਿਰੋਧ ਕਰਦਾ, ਉਹਨੂੰ ਕਹਿੰਦੇ ਆ ਫਿਰ ਤੁਸੀਂ ਭਾਜਪਾ ਦੇ ਸਮਰਥਕ ਹੋ। ਗਿਆਨੀ ਹਰਪ੍ਰੀਤ ਸਿੰਘ ਵਾਲੀ ਧਿਰ ਨੂੰ ਤਾਂ ਕਹਿਣਾ ਹੀ ਆ, ਹੋਰ ਲੋਕਾਂ ਨੂੰ ਵੀ ਕਹਿੰਦੇ ਆ ਵੀ ਫਿਰ ਤੁਸੀਂ ਭਾਜਪਾ ਦੇ ਸਮਰਥਕ ਹੋ। ਭਾਜੀ ਭਾਜਪਾ ਜਿਹੜੀ ਆ ਇਹ ਉਹੀ ਨਹੀਂ ਜਿਹਦੇ ਨਾਲ ਪਿਛਲੇ 30-35 ਸਾਲ ਤੋਂ ਰਲ ਕੇ ਬਾਦਲ ਦਲ ਵਾਲਿਆਂ ਨੇ ਰਾਜ ਭਾਗ ਹੰਢਾਇਆ। ਤੇ ਜਦੋਂ ਉਦੋਂ ਭਾਜਪਾ ਇਹਨਾਂ ਨੂੰ ਬੜਾ ਵਧੀਆ ਲੱਗਦੀ ਸੀ, ਉਦੋਂ ਕਹਿੰਦੇ ਸੀ ਅਸੀਂ ਤਾਂ ਪਤੀ ਪਤਨੀ ਆ। ਤੇ ਉਸ ਭਾਜਪਾ ਦੀ ਅੱਜ ਸਾਨੂੰ ਮਤਲਬ ਸਮਝ ਨਹੀਂ ਲੱਗਦੀ ਵੀ ਜੇ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਵਾਲੀ ਧਿਰ ਜਾਂ ਕੋਈ ਹੋਰ ਧਿਰ ਉਹਦੇ ਨਾਲ ਸੰਬੰਧ ਬਣਾਵੇ ਤਾਂ ਕਿਵੇਂ ਗਲਤ ਆ। ਮਤਲਬ ਗੱਲ ਇਹ ਹੋ ਗਈ ਵੀ ਜੇ ਕੋਈ ਸੁਖਬੀਰ ਸਿੰਘ ਬਾਦਲ ਦੀ ਧਿਰ ਦੇ ਨਾਲ ਗੱਲ ਨਿਬੇੜੇ ਫੇਰ ਚੰਗੀ ਗੱਲ ਆ, ਤੇ ਜੇ ਕਿਸੇ ਹੋਰ ਨੇ ਉਹ ਗੱਲ ਨਿਬੇੜ ਲਈ ਫੇਰ ਬਹੁਤ ਮਾੜੀ ਗੱਲ ਆ। ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਕੋਈ ਜਿਵੇਂ ਨਾ ਬਾਦਲ ਦਲ ਦੇ ਜਿਹੜੇ ਚੈਨਲਾਂ ਤੇ ਨੁਮਾਇੰਦੇ ਆਉਂਦੇ ਆ, ਉਹਨਾਂ ਨੂੰ ਸੁਣ ਕੇ ਇਉਂ ਲੱਗਦਾ ਜਿਵੇਂ ਬਾਦਲ ਜੁੰਡਲੀ ਨੇ ਇਹਨਾਂ ਨੂੰ ਕੋਈ ਜਾਲੀ ਜਾਂ ਹੁਕਮਨਾਮਾ ਜਾਂ ਕੋਈ ਚੀਜ਼ ਦਿਖਾਤੀ ਬਣਾ ਕੇ ਆਪਦੇ ਕੋਲੋਂ ਹੀ ਵੀ ਗੁਰੂ ਸਾਹਿਬ ਦਾ ਹੁਕਮ ਹੋਇਆ ਵੀ ਚਾਹੇ ਬਾਦਲ ਪਰਿਵਾਰ ਸਿੱਖੀ ਦੀਆਂ ਜੜ੍ਹਾਂ ਵੱਢੀ ਜਾਵੇ, ਸਿੱਖ ਕੌਮ ਦੇ ਪੱਲੇ ਕੱਖ ਨਾ ਛੱਡੇ, ਪਰ ਤੁਸੀਂ ਬਾਦਲ ਤੋਂ ਕਦੇ ਬਾਗੀ ਨਹੀਂ ਹੋਣਾ। ਤੁਸੀਂ ਕਦੇ ਵੀ ਬਾਦਲ ਪਰਿਵਾਰ ਨੂੰ ਜਾਂ ਬਾਦਲ ਦਲ ਨੂੰ ਛੱਡਣਾ ਨਹੀਂ। ਤੇ ਜਿਵੇਂ ਮਤਲਬ ਸਾਰੀ ਸਿੱਖ ਕੌਮ ਸੁਖਬੀਰ ਬਾਦਲ ਦੀ ਜੀ ਹਜ਼ੂਰੀ ਲਈ ਪੈਦਾ ਕੀਤੀ ਹੋਵੇ, ਇਹੋ ਜਿਹਾ ਕੋਈ ਹੁਕਮ ਕਦੇ ਕਿਸੇ ਗੁਰੂ ਸਾਹਿਬ ਨੇ ਬਿਲਕੁਲ ਹੀ ਨਹੀਂ ਹੈਗਾ ਕੱਢਿਆ। ਜਿਹੜਾ ਇਹ ਲਈ ਫਿਰਦੇ ਆ ਵੀ ਬਾਦਲ ਦੇ ਸਮਰਥਕ, ਵੀ ਜਿਵੇਂ ਇਹਨਾਂ ਨੂੰ ਲੱਗਦਾ ਵੀ ਸਾਰੀ ਕੌਮ ਜਿਹੜੀ ਆ ਜੇਕਰ ਉਹ ਬਾਦਲ ਦਾ ਜੀ ਹਜ਼ੂਰੀਪਣ ਕਰਦੀ ਆ ਫੇਰ ਤਾਂ ਠੀਕ ਆ, ਤੇ ਜੇਕਰ ਕੋਈ ਵੱਖਰੀ ਉਲਟ ਜਾਂ ਆਜ਼ਾਦ ਬਿਰਤੀ ਵਾਲਾ ਸਿੱਖ ਵਾ ਤੇ ਜੇ ਉਹਨੂੰ ਬਾਦਲ ਦਲ ਚੰਗਾ ਨਹੀਂ ਲੱਗਦਾ ਫੇਰ ਤਾਂ ਉਹ ਸਿੱਖ ਕਹਾਉਣ ਦੇ ਵੀ ਲਾਇਕ ਨਹੀਂ ਹੈਗਾ। ਉਹ ਕਾਹਦਾ ਸਿੱਖ ਆ ਜੀ ਜਿਹੜਾ ਬਾਦਲ ਪਰਿਵਾਰ ਦੀ ਤੁਣਤੁਣੀ ਨਹੀਂ ਵਜਾਉਂਦਾ। ਬਾਦਲ ਦਾ ਛੁਣਛੁਣਾ ਖੜਕਾਓ ਫੇਰ ਤੁਸੀਂ ਬਹੁਤ ਵਧੀਆ ਸਿੱਖ। ਤੇ ਬਾਦਲ ਦਲ ਦੇ ਜਿਹੜੇ ਨੁਮਾਇੰਦੇ ਚੈਨਲਾਂ ਤੇ ਆਉਂਦੇ ਨੇ ਬੜੇ ਔਖੇ ਨੇਗੇ ਕਿ ਕਿਉਂ ਕੋਈ ਬਾਦਲ ਪਰਿਵਾਰ ਦੀ ਸਰਦਾਰੀ ਨੂੰ ਚੁਣੌਤੀ ਦੇਵੇ, ਚਾਹੇ ਇਹ ਸਾਰੇ ਪੰਥ ਦਾ ਬੇੜਾ ਗਰਕ ਕਰ ਦੇਵੇ, ਤੇ ਚਾਹੇ ਇਹਨਾਂ ਨੂੰ ਕੋਈ ਜਿੰਨਾ ਕੋਈ ਮਰਜ਼ੀ ਗਲਤ ਇਤਿਹਾਸਕਾਰ ਮੰਨਣ, ਪਰ ਇਹ ਇਹਨਾਂ ਦਾ ਕੋਈ ਵਿਰੋਧ ਨਹੀਂ ਕਰ ਸਕਦਾ। ਇਹਨਾਂ ਨੂੰ ਇਉਂ ਲੱਗਦਾ ਜਿਹੜੇ ਆ ਬਾਦਲ ਦੇ ਹਮਾਇਤੀ ਆ ਬਈ ਬਾਦਲਾਂ ਦਾ ਵਿਰੋਧ ਕਰਨ ਵਾਲੇ ਜਿਵੇਂ ਕੋਈ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਆ, ਜਿਵੇਂ ਕੋਈ ਮਰਿਆਦਾ ਦੀ ਉਲੰਘਣਾ ਹੋ ਰਹੀ ਆ,
ਵੀ ਇਹ ਤਾਂ ਬੜੇ ਪਾਪੀ ਬੰਦੇ ਆ ਜਿਹੜੇ ਬਾਦਲ ਕਹਿੰਦੀਆਂ ਕਰਤੂਤਾਂ ਗਣਾਉਂਦੇ ਆ। ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ, ਉਹਨੂੰ ਕਹਿੰਦੇ ਆ ਵੀ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ ਸਾਰਾ ਬਣਾਇਆ ਹੀ ਇਹਨੇ, ਤੇ 2 ਦਸੰਬਰ ਵਾਲੇ ਹੁਕਮਨਾਮੇ ਦੇ ਅੱਖਰ ਅੱਖਰ ਨਾਲ ਸਾਰੇ ਪੰਥ ਦੀ ਭਾਵਨਾ ਜੁੜੀ ਹੋਈ ਸੀ। ਖਾਸ ਤੌਰ ਤੇ ਜਿਹੜਾ ਇਹ ਕਿਹਾ ਗਿਆ ਕਿ ਮੌਜੂਦਾ ਸਿਆਸਤਦਾਨਾਂ ਨੇ ਪਿਛਲੇ 40 ਸਾਲ ਤੋਂ ਜੋ ਕੁਝ ਕੀਤਾ ਉਹ ਬਿਲਕੁਲ ਗਲਤ ਹੈ। ਇਸ ਚੀਜ਼ ਦੇ ਉੱਤੇ ਪੂਰੇ ਪੰਥ ਦੀ, ਕਿਉਂਕਿ ਇਹਨਾਂ 40 ਸਾਲਾਂ ਵੈਸੇ ਤਾਂ ਪਿਛਲੇ ਲੰਮੇ ਅਰਸੇ ਤੋਂ 1947 ਤੋਂ ਹੀ ਪੰਥ ਬੜਾ ਔਖ ਭਰਿਆ ਸਮਾਂ ਦੇਖ ਰਿਹਾ, ਪਰ ਪਿਛਲੇ 40 ਸਾਲ ਤੋਂ ਜਦੋਂ ਤੋਂ ਭਾਜਪਾ ਨਾਲ ਯਾਰੀ ਪਈ ਆ, ਆਰਐਸਐਸ ਦੀ ਨੀਤੀ ਪੰਜਾਬ ਵਿੱਚ ਆਈ ਆ, ਉਦੋਂ ਤੋਂ ਤਾਂ ਬਿਲਕੁਲ ਹੀ ਆਪਣਾ ਜਿਹੜਾ ਕੰਮ ਖਰਾਬ ਹੋ ਗਿਆ। ਸੋ ਇਸ ਦੌਰ ਵਿੱਚ ਜਿਹੜੇ ਲੋਕ ਬਿਲਕੁਲ ਉਹੀ ਕਰਤੂਤ ਕਰ ਰਹੇ ਆ ਜਿਹਦੇ ਕਰਕੇ ਲੌਂਗੋਵਾਲ ਨੂੰ ਮਾਰਨਾ ਪਿਆ, ਤੇ ਇਸ ਗੱਲ ਦੀ ਹਮਾਇਤ ਕਰਨ ਲਈ ਕਿਹਾ ਜਾਵੇ। ਹੁਣ ਤਾਂ ਸਾਹਮਣੇ ਹੀ ਆ ਨਾ, ਹੁਣ ਤਾਂ ਕੋਈ ਗੱਲ ਲੁਕੀ ਛਿਪੀ ਹੋਈ ਨਹੀਂ ਹੈਗਾ ਕਿ ਕੱਲ ਨੂੰ ਲੌਂਗੋਵਾਲ ਦੇ ਦਿਨ ਦੇ ਉੱਤੇ ਦੋਨੇ ਧਿਰਾਂ ਨਹੀਂ ਜਾਣਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਝੰਡੇ ਹੇਠਲੇ ਵੀ ਬਹੁਤੇ ਉਹੀ ਨੇ। ਚਾਹੇ ਉਹਨਾਂ ਇੱਕ ਹੀ ਫਰਕ ਆ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਝੰਡੇ ਹੇਠਲੇ ਜਿਹੜੇ ਆਗੂ ਨੇ, ਇਹਨਾਂ ਨੂੰ ਅਜੇ ਸਰਕਾਰ ਹੰਡਾਉਣ ਦਾ ਜਾਂ ਬਣਾਉਣ ਦਾ ਮੌਕਾ ਨਹੀਂ ਮਿਲਿਆ। ਇਹ ਸੁਖਬੀਰ ਬਾਦਲ ਜਾਂ ਵੱਡੇ ਬਾਦਲ ਵਾਲੀ ਜਿਹੜੀ ਪਾਰਟੀ ਸੀ ਉਹਦੇ ਵਿੱਚ ਜ਼ਰੂਰ ਸੱਤਾ ਦਾ ਆਨੰਦ ਮਾਣ ਚੁੱਕੇ ਨੇ, ਤੇ ਜਦੋਂ ਇਹ ਉਦੋਂ ਨਾਲ ਹੁੰਦੇ ਸੀ ਜਦੋਂ ਸਾਰਾ ਆਪਣੇ ਪੰਥ ਦੇ ਉੱਤੇ ਕਹਿਰ ਟੁੱਟਿਆ। ਪਰ ਗੱਲ ਇਹ ਸੋਚਣ ਵਾਲੀ ਆ ਵੀ ਲੌਂਗੋਵਾਲ ਦੇ ਦਿਨ ਤੇ ਜਾ ਕੇ ਉੱਥੇ ਕਹਿਣ ਕੀ ਜਾ ਰਹੇ ਨੇ ਵੀ ਜੋ ਕੁਝ ਕੀਤਾ ਉਹਨੇ ਠੀਕ ਕੀਤਾ। ਹੁਣ ਮੈਂ ਤਾਂ ਇਹ ਕਹਿਣਾ ਕਿ ਵੀਰ ਹਰਮਿੰਦਰ ਸਿੰਘ ਲੀਲ, ਜਿਹੜਾ ਇਸ ਲੌਂਗੋਵਾਲ ਨੂੰ ਸੋਧੇ ਮੌਕੇ ਸ਼ਹੀਦੀ ਪਾ ਗਿਆ ਸੀ, ਸਾਡਾ ਭਰਾ, ਸਾਡਾ ਯਾਰ, ਤੇ ਦੂਜਾ ਵੀਰ ਗਿਆਨ ਸਿੰਘ ਲੀਲ, ਇਹ ਜਿਹੜੇ ਸਾਡੀ ਕੌਮ ਦੇ ਸੂਰਮੇ ਨੇ, ਇਹਨਾਂ ਤੋਂ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਵੀਰ ਜੀ ਤੁਸੀਂ ਤਾਂ ਇੱਕ ਲਕੀਰ ਖਿੱਚ ਗਏ ਸੀ ਜਿਹਦਾ ਅਰਥ ਇਹ ਬਣਦਾ ਸੀ ਕਿ ਲੌਂਗੋਵਾਲ ਵਰਗੀ ਜੇ ਕੋਈ ਹੋਰ ਕਰੇ ਤਾਂ ਉਹਦਾ ਸੋਧਾ ਲੱਗੂਗਾ, ਪਰ ਅਸੀਂ ਕਿੱਥੇ ਸੋਧਾ ਲਾ ਸਕਦੇ ਹਾਂ ਜੀ। ਇੱਥੇ ਤਾਂ ਲੌਂਗੋਵਾਲ ਦੇ ਵਾਰਸਾਂ ਨੂੰ ਜੇ ਕੋਈ 4 ਅੱਖਰ ਬੋਲ ਦਈਏ ਜਾਂ ਲਿਖ ਦਈਏ ਤਾਂ ਚੀਕਾਂ ਮਾਰਨ ਲੱਗ ਜਾਂਦੇ ਨੇ ਕਿ ਤੁਸੀਂ ਤਾਂ ਜੀ ਭਰਾ ਮਾਰੂ ਜੰਗ ਕਰ ਦੇਣੀ ਹੈ ਜੀ। ਮਾਰਨ ਮਰਾਉਣ ਵਾਲੀ ਤਾਂ ਗੱਲ ਬੜੀ ਦੂਰ ਆ, ਲੌਂਗੋਵਾਲ ਦੇ ਵਾਰਸਾਂ ਨੂੰ ਸੋਧਾ ਲਾਉਣ ਵਾਲੀ ਤਾਂ ਗੱਲ ਬੜੀ ਦੂਰ ਆ। ਜੇ 4 ਕੋਈ ਗੱਲਾਂ ਕਹਿ ਦੇਵੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੈ ਤੇ ਚਾਹੇ ਕੋਈ ਹੋਰ ਆ, ਜੇ ਕੋਈ ਲੌਂਗੋਵਾਲ ਦੇ ਵਾਰਸਾਂ ਬਾਰੇ ਸ਼ਬਦ ਗਲਤ ਆਪਣਾ ਉਹਦੀ ਕਰਤੂਤ ਬਾਰੇ ਬੋਲ ਦੇਵੇ, ਜਿਹੜੇ ਅੱਜ ਲੌਂਗੋਵਾਲ ਦੇ ਰਾਹ ਤੇ ਤੁਰੇ ਹੋਏ ਨੇ, ਤਾਂ ਕਹਿੰਦੇ ਜੀ ਤੁਸੀਂ ਤਾਂ ਬਹੁਤ ਗਲਤ ਕਰ ਰਹੇ ਹੋ, ਤੁਸੀਂ ਤਾਂ ਫਿਰ ਬੀਜੇਪੀ ਦੇ ਬੰਦੇ ਹੋ। ਕਮਾਲ ਦੀ ਗੱਲ ਆ, ਪਹਿਲਾਂ ਕਹਿੰਦੇ ਤੁਸੀਂ ਕਾਂਗਰਸ ਦੇ ਏਜੰਟ ਵਾ, ਹੁਣ ਕਹਿੰਦੇ ਆ ਬੀਜੇਪੀ ਦੇ ਏਜੰਟ ਆ। ਸੋ ਲੌਂਗੋਵਾਲ ਦੇ ਵਾਰਸਾਂ ਨੂੰ ਪੰਥ ਜਿਹੜਾ ਹੈਗਾ ਜਦੋਂ ਪ੍ਰੋਟੈਕਟ ਕਰਨ ਤੁਰ ਪਵੇ, ਪੰਥ ਨਹੀਂ ਵੈਸੇ ਕੁਛ ਕੁ ਬੇਅਕਲ ਬੰਦੇ ਆ ਜਿਹੜੇ ਕਹਿੰਦੇ ਆ ਕਿ ਲੌਂਗੋਵਾਲ ਵਰਗੇ ਬੜੇ ਚਾਹੀਦੇ ਨੇ, ਤੇ ਫਿਰ ਜਿਨ੍ਹਾਂ ਨੇ ਕੁਰਬਾਨੀ ਕੀਤੀ, ਜਿਨ੍ਹਾਂ ਨੇ ਯੋਧਿਆਂ ਨੇ ਇਹ ਕਾਰਨਾਮਾ ਕੀਤਾ, ਉਹ ਤੁਹਾਡੇ ਕੀ ਲੱਗਦੇ ਆ? ਫਿਰ ਤਾਂ ਉਹ ਸਾਡੇ ਵਰਗਿਆਂ ਦੇ ਲੱਗਦੇ ਆ, ਫਿਰ ਅਸੀਂ ਉਹਨਾਂ ਦੇ ਗੁਣ ਗਾਉਂਦੇ ਆ। ਤੇ ਜਿਨ੍ਹਾਂ ਨੂੰ ਲੱਗਦਾ ਵੀ ਲੌਂਗੋਵਾਲ ਬੜਾ ਯੋਧਾ ਸੀ, ਫਿਰ ਉਹ ਲੌਂਗੋਵਾਲ ਦੇ ਵਾਰਸਾਂ ਨੂੰ ਹੀ ਚੰਗਾ ਕਹਿਣਗੇ। ਖੈਰ, ਅੱਜ ਆਪਾਂ ਲੌਂਗੋਵਾਲ ਦੀ ਗੱਲ ਹੀ ਕਰਦੇ ਹਾਂ। ਇਹ ਜਿਹੜਾ ਸਾਡਾ ਸਾਰਾ ਪਿਛਲਾ ਦੌਰ ਲੰਘ ਕੇ ਗਿਆ, ਉਹਦੇ ਵਿੱਚ ਬਹੁਤ ਸਾਰੀਆਂ ਸਿੱਖ ਕੌਮ ਦੇ ਹੱਕਾਂ ਦੀ ਮੰਗਾਂ ਦੀ ਇੱਕ ਲਿਸਟ ਬਣਾਈ ਗਈ, ਜਿਹਦੇ ਵਿੱਚ ਧਰਮ ਯੁੱਧ ਮੋਰਚੇ ਦੇ ਹੱਕ ਜਾਂ ਮੰਗਾਂ ਦਾ ਉਹ ਮਸਲਾ ਬਣਿਆ, ਜਿਹਦੇ ਆਧਾਰ ਦੇ ਉੱਤੇ ਧਰਮ ਯੁੱਧ ਮੋਰਚਾ ਆਨੰਦਪੁਰ ਦਾ ਮਤਾ ਵੀ ਸੀ, ਉਹ ਸਾਰੀ ਗੱਲ ਚੱਲੀ, ਜਿਹਦੇ ਲਈ ਕਈ ਮੀਟਿੰਗਾਂ ਹੋਈਆਂ। ਅਖੀਰ ਉਹਨਾਂ ਨੇ ਆਖਿਆ ਵੀ ਇਹ ਤਾਂ ਨਹੀਂ ਦੇਣੀਆਂ, ਦਿੱਲੀ ਵਾਲਿਆਂ ਨੇ ਦਰਬਾਰ ਸਾਹਿਬ ਤੇ ਹਮਲਾ ਕਰ। ਉਦੋਂ ਜਦੋਂ ਇਹ ਗੱਲਾਂ ਆਉਂਦੀਆਂ ਸੀ ਕਿ ਜੀ ਉਹ ਹਮਲਾ ਕਰਨਗੇ, ਤਾਂ ਲੌਂਗੋਵਾਲ ਤੇ ਹੋਰ ਜਿਹੜੇ ਆਹ ਸਾਰੇ ਲੀਡਰ ਸੀ, ਅਕਾਲੀ ਲੀਡਰ, ਇਹ ਕਹਿੰਦੇ ਹੁੰਦੇ ਸੀ ਇਹ ਸਾਧ ਨੇ ਤਾਂ ਭਿੰਡਰਾਂ ਵਾਲੇ ਸੰਤਾਂ ਨੂੰ ਕਹਿੰਦੇ ਇਹਨਾਂ ਤਾਂ ਭੱਜ ਭੁੱਜ ਜਾਣਾ, ਲੜਨਾ ਮਰਨਾ ਤਾਂ ਸਾਨੂੰ ਪੈਣਾ। ਪਰ ਹੋਇਆ ਕੰਮ ਉਲਟ, ਲੌਂਗੋਵਾਲ ਤੇ ਉਹਦੇ ਚੇਲੇ ਚੱਟ ਕੇ ਤਾਂ ਸਾਰੇ ਹੱਥ ਖੜੇ ਕਰਕੇ ਗੱਡੀਆਂ 'ਚ ਬਹਿ ਗਏ ਅਕਾਲੀ ਲੀਡਰਸ਼ਿਪ, ਤੇ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਉਹ ਜੁਝਾਰੂ ਉਹ ਸਾਰੇ ਦੇ ਸਾਰੇ ਸ਼ਹੀਦੀਆਂ ਪਾ ਗਏ। ਉਹ ਮਰਜੂਬੜੇ ਜੇ ਕਿਤੇ ਲੱਭੇ ਹੀ ਨਹੀਂ।
ਉਸ ਤੋਂ ਬਾਅਦ ਵਿੱਚ ਜਦੋਂ ਲੌਂਗੋਵਾਲ ਦੇ ਪੱਲੇ ਕੱਖ ਨਹੀਂ ਸੀ, ਦਿੱਲੀ ਵਾਲਿਆਂ ਨੇ ਇਹ ਦੇਖਿਆ ਕਿ ਜਿਹੜੀ ਲੜ ਰਹੀ ਧਿਰ ਸੀ ਉਹ ਤਾਂ ਸੀ ਸੰਤ ਭਿੰਡਰਾਂ ਵਾਲਿਆਂ ਦੀ ਧਿਰ, ਤੇ 1984 ਤੋਂ ਬਾਅਦ ਉਸ ਧਿਰ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਦੀ ਹਾਜ਼ਰੀ ਲਵਾਈ ਰੱਖੀ ਹੈ। ਚਾਹੇ ਉਹ ਦਿੱਲੀ ਦੇ ਵਿੱਚ ਟਰਾਂਜਿਸਟਰ ਬੰਬ ਕਾਂਡ ਦੀ ਹਾਜ਼ਰੀ ਆ, ਤੇ ਚਾਹੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਇੱਕ ਗਿਆਨੀ ਸਾਹਿਬ ਸਿੰਘ, ਇਹੋ ਜਿਹੇ ਹੋਰ ਕਈਆਂ ਦੇ ਦੁਆਲੇ ਪੰਥ ਨੇ ਆਪਦੀ ਹਾਜ਼ਰੀ ਲਵਾਈ ਹੈ। ਬਹੁਤ ਸਾਰੇ ਪਾਕਿਸਤਾਨ ਚਲੇ ਗਏ ਸੀ, ਪਰ ਇੱਥੇ ਫਿਰ ਵੀ ਜੇ ਸਰਕਾਰ ਚਾਹੁੰਦੀ ਤਾਂ ਖਾੜਕੂ ਧਿਰਾਂ ਨਾਲ ਗੱਲ ਕਰ ਸਕਦੀ ਸੀ, ਪਰ ਖਾੜਕੂਆਂ ਦੇ ਉਲਟ ਉਹਨਾਂ ਨੇ ਜਿਹੜੇ ਲੜ ਹੀ ਨਹੀਂ ਸੀ ਰਹੇ ਉਹਨਾਂ ਨਾਲ ਰਾਜੀਨਾਮਾ ਕਰਨਾ ਚਾਹਿਆ। ਪਰ ਹਰੇਕ ਦਾ ਕਮਲਾ ਨਹੀਂ ਨਾ ਹੁੰਦਾ। ਸਰਕਾਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ ਤੇ ਹੋਰ ਕਈਆਂ ਨਾਲ ਗੱਲਬਾਤ ਕਰਨੀ ਚਾਹੀ, ਪਰ ਕਿਸੇ ਨੇ ਵੀ ਉਹ ਜਿਹੜੀ ਗੱਲ ਆ ਮੰਨੀ ਨਹੀਂ। ਫੇਰ ਆਈ ਗੱਲ ਭਾਈ ਮਨਜੀਤ ਸਿੰਘ ਤੇ ਭਾਈ ਹਰਮਿੰਦਰ ਸਿੰਘ ਸੰਧੂ, ਜਾਣੀ ਕਿ ਜੋਧਪੁਰ ਜੇਲ੍ਹ, ਉਹਨਾਂ ਨਾਲ ਵੀ ਕਈ ਮੁਲਾਕਾਤਾਂ ਹੋਈਆਂ। ਉਹਨਾਂ ਦੀਆਂ ਗੱਲਾਂ ਵੀ ਸਟੇਟ ਸਰਕਾਰ ਨੂੰ ਨਹੀਂ ਮਨਜ਼ੂਰ ਸੀ। ਅਖੀਰ ਸਭ ਤੋਂ ਘੱਟ ਰੇਟ ਉੱਤੇ ਵਿਕਣ ਨੂੰ ਤਿਆਰ ਸੀ ਵੀ ਸਾਨੂੰ ਤਾਂ ਜੀ ਸਾਡੇ ਬਰਨਾਲਾ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿਓ, ਜਿੱਥੇ ਕਹੋ ਉੱਥੇ ਅੰਗੂਠਾ ਲਾ ਦਿੰਦੇ। ਇਹ ਸੀਗੇ ਲੌਂਗੋਵਾਲ ਐਂਡ ਕੰਪਨੀ ਵਾਲੇ। ਵੈਸੇ ਬਾਦਲ ਤੇ ਟੌੜੇ ਵਾਲੀ ਧਿਰ ਜਿਹੜੀ ਸੀ ਉਹਦੇ ਨਾਲ ਵੀ ਸਰਕਾਰ ਨੇ ਗੱਲ ਕਰਨੀ ਕਰਾਉਣੀ ਚਾਹੀ, ਪਰ ਉਹ ਇਹਨਾਂ ਦੇ ਗੇੜ ਵਿੱਚ ਨਹੀਂ ਫਸੇ। ਉਹਨਾਂ ਨੇ ਆਖਿਆ ਵੀ ਹਾਲਾਤ ਬੜੇ ਸਾਡੇ ਉਲਟ ਨੇ, ਅਕਾਲੀ ਲੀਡਰਸ਼ਿਪ ਨੇ ਜੋ ਚੰਦ ਚਾੜਿਆ ਵਾ, ਜੋ ਕਰਤੂਤ ਕੀਤੀ ਹੈ। ਕਿਹੜੀ ਕਰਤੂਤ? ਜਿਹੜੀ 1984 ਮੌਕੇ ਪੰਥ ਨੂੰ ਪਿੱਠ ਦਿਖਾਈ ਹੈ। ਉਸ ਕਰਕੇ ਵੀ ਲੋਕ ਜਿਹੜੇ ਨੇ ਸਾਡੇ ਤੇ ਔਖੇ ਨੇ, ਤੇ ਹੋਰ ਨਾ ਅਸੀਂ ਕੋਈ ਇਹੋ ਜਿਹਾ ਸਮਝੌਤਾ ਕਰਕੇ ਜੁੱਤੀਆਂ ਨੂੰ ਥਾਂ ਕਰ ਲਈਏ। ਇਸ ਕਰਕੇ ਅਕਾਲੀ ਜਿਹੜੀ ਲੀਡਰਸ਼ਿਪ ਦੇ ਵਿੱਚੋਂ ਬਾਦਲ ਟੌੜੇ ਹੋਣੀ ਤਾਂ ਥੋੜਾ ਜਿਹਾ ਸਿੱਖ ਕੌਮ ਦੇ ਦਿਲ ਜਿੱਤਣ ਵਾਲੀਆਂ ਗੱਲਾਂ ਕਰਦੇ ਫਿਰਦੇ ਸੀਗੇ ਜਦੋਂ ਜੇਲ੍ਹ ਚੋਂ ਨਿਕਲੇ ਆ ਕਿ ਅਸੀਂ ਸਰਕਾਰ ਦਾ ਬਣਾਇਆ ਅਕਾਲ ਤਖਤ ਸਾਹਿਬ ਮਨਜ਼ੂਰ ਨਹੀਂ ਕਰਾਂਗੇ, ਪੰਥ ਆਪਦਾ ਬਣਾਊ। ਜੇਲ੍ਹਾਂ 'ਚ ਨਜ਼ਰਬੰਦ ਜਾਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਮੌਕੇ ਜਿਹੜੇ ਪੀੜਤ ਹੋਏ ਨੇ ਪਰਿਵਾਰ, ਉਹਨਾਂ ਦੇ ਵਾਰਸਾਂ ਨੂੰ ਮਾਇਆ ਜਿਹੜੀ ਆ ਇੰਨੇ ਇੰਨੇ ਹਜ਼ਾਰ ਦਿਆਂਗੇ, ਇਹੋ ਜਿਹੀਆਂ ਗੱਲਾਂ ਕਰਕੇ। ਇਸ ਸਾਰੇ ਸਮੇਂ ਦੌਰਾਨ ਜਦੋਂ ਬਾਕੀ ਸਾਰੀਆਂ ਧਿਰਾਂ ਪੰਥ ਦੇ ਹਿਸਾਬ ਨਾਲ ਸੋਚ ਰਹੀਆਂ ਸੀ, ਲੌਂਗੋਵਾਲ ਹੋਣਾ ਨੂੰ ਨਵਾਂ ਹੀ ਬੁਖਾਰ ਚੜਿਆ ਹੋਇਆ ਸੀਗਾ ਕਿ ਹੁਣ ਲੋਟ ਆ, ਊਂ ਤਾਂ ਕਦੇ ਬਰਨਾਲੇ ਨੇ ਮੁੱਖ ਮੰਤਰੀ ਬਣਨਾ ਹੀ ਨਹੀਂ, ਹੁਣ ਆਪਾਂ ਆਪਦੇ ਬਰਨਾਲੇ ਨੂੰ ਮੁੱਖ ਮੰਤਰੀ ਬਣਾਈ। ਸੋ ਇਸ ਗੱਲ ਦੇ ਲਈ ਉਧਰੋਂ ਪੰਜਾਬ ਦਾ ਜਿਹੜਾ ਗਵਰਨਰ ਬਣਾ ਕੇ ਭੇਜਿਆ ਸੀਗਾ ਅਰਜਨ ਸਿੰਘ, ਇਹ ਇੱਥੇ ਆ ਗਿਆ। ਇਹਨੇ ਆ ਕੇ ਬੰਦੇ ਲੱਭ ਲਏ ਆਪਦੇ ਕੰਮ ਦੇ। ਇੱਕ ਤਾਂ ਪਿਰਥੀਪਾਲ ਸਿੰਘ ਕਪੂਰ, ਇੱਕ ਅਤਰ ਸਿੰਘ, ਇਹ ਚੌਧਰੀ ਬਣ ਗਏ ਖਾਮ ਦੇ। ਅਤਰ ਸਿੰਘ ਕਹਿੰਦਾ ਬਈ ਮੈਨੂੰ ਰੂਸ ਦਾ ਗਵਰਨਰ ਬਣਾ ਦੇਵੇ ਸਰਕਾਰ, ਮੈਂ ਸਮਝੌਤਾ ਕਰਾ ਦੂੰ। ਪਿਰਥੀਪਾਲ ਸਿੰਘ ਕਪੂਰ ਕਹਿੰਦਾ ਬਈ ਮੈਨੂੰ ਕਿਸੇ ਯੂਨੀਵਰਸਿਟੀ ਦਾ ਵੀਸੀ ਲਵਾ ਦਿਓ। ਉਹ ਕਹਿੰਦੇ ਜੀ ਲਵਾ ਦੇਾਂਗੇ। ਗਵਰਨਰ ਪੰਜਾਬ ਨਾਲ ਇਹ ਡਨ ਕਰਕੇ ਇਹ ਤੇ ਹੋਰ ਇਹਨਾਂ ਨਾਲ ਕਈ ਰਲੇ ਹੋਏ ਸੀ, ਬਲਵੰਤ ਸਿੰਘ ਲੱਡੂ ਜਿਹੜਾ ਬਾਅਦ ਚ ਠੋਕਿਆ ਸਿੰਘਾਂ ਨੇ, ਇਹ ਸਾਰਿਆਂ ਨੇ ਫਿਰ ਲੌਂਗੋਵਾਲ ਦੇ ਆਲੇ ਦੁਆਲੇ ਗੀੜੇ ਕੱਢਣੇ ਸ਼ੁਰੂ ਕਰਤੇ। ਲੌਂਗੋਵਾਲ ਸੰਤ ਬੰਦਾ ਹੋਣਾ, ਸਾਧ ਬੰਦਾ ਹੋਣਾ, ਗੁਣੀ ਗਿਆਨੀ ਹੋਣਾ, ਇੱਥੋਂ ਤੱਕ ਕਿ ਉਹ ਜਥੇਦਾਰ ਵੀ ਰਿਹਾ ਤਖਤ ਸ੍ਰੀ ਦਮਦਮਾ ਸਾਹਿਬ। ਪਰ ਜਿਸ ਤਰੀਕੇ ਦੀ ਸਮਝ 1984 ਦੇ ਮਾਹੌਲ ਵਿੱਚ ਸਿੱਖ ਕੌਮ ਦੇ ਇੱਕ ਆਗੂ ਨੂੰ ਚਾਹੀਦੀ ਆ, ਉਹ ਬਿਲਕੁਲ ਨਹੀਂ। ਜਿਸ ਮੌਕੇ ਪੂਰੀ ਕੌਮ ਦੀ ਜਿਹੜੀ ਸਾਈਕੀ ਆ, ਮਾਨਸਿਕਤਾ ਹੈ, ਉਹ ਇੰਡੀਆ ਦੇ ਜ਼ੁਲਮ ਤੋਂ ਪੂਰੀ ਤਰ੍ਹਾਂ ਦੁਖੀ ਆ। ਸਾਰੀ ਸਿੱਖ ਕੌਮ ਦੇ ਵਿੱਚ ਉਸ ਮੌਕੇ ਇਹ ਭਾਵਨਾ ਸੀ ਕਿ ਹਿੰਦੂ ਨਾਲ, ਹਿੰਦੁਸਤਾਨ ਨਾਲ ਸਾਡਾ ਰਿਸ਼ਤਾ 4 ਜੂਨ 1984 ਨੂੰ 4:40 ਤੇ ਜਦੋਂ ਪਹਿਲਾ ਟੈਂਕ ਦਾ ਗੋਲਾ
ਦਰਬਾਰ ਸਾਹਿਬ ਤੇ ਚੱਲਿਆ, ਸਾਡਾ ਰਿਸ਼ਤਾ ਇੰਡੀਆ ਨਾਲ ਸਦਾ ਲਈ ਖਤਮ ਹੋ। ਸੋ ਸਿੱਖ ਕੌਮ ਤਾਂ ਉਦੋਂ ਭਾਰਤੀ ਸਿਸਟਮ ਨੂੰ ਮੁਕੰਮਲ ਤੌਰ ਤੇ ਰੱਦ ਕਰ ਚੁੱਕੀ ਸੀ। ਉਸ ਮੌਕੇ ਉਸ ਸਿਸਟਮ 'ਚ ਯਕੀਨ ਰੱਖਣਾ, ਉਸ ਸਿਸਟਮ ਦੇ ਵੱਲ ਨੂੰ, ਇੰਡੀਆ ਵੱਲ ਨੂੰ ਫੇਰ ਸਿੱਖਾਂ ਨੂੰ ਲੈ ਕੇ ਜਾਣਾ, ਉਸੇ ਸਿਸਟਮ ਨੂੰ, ਉਸੇ ਮੁੱਖਧਾਰਾ ਨੂੰ ਮੱਥਾ ਟਿਕਵਾਉਣਾ, ਇਹ ਕਰਤੂਤ ਜਿਹੜਾ ਲੀਡਰ ਕਰਨ ਨੂੰ ਫਿਰਦਾ ਉਹ ਕਿੰਨਾ ਕੁ ਸਿਆਣਾ ਹੋ ਸਕਦਾ। ਉਸ ਮੌਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਇੱਕ ਓਵਰਗਰਾਉਂਡ ਮਜ਼ਬੂਤ ਧਿਰ ਹਾਜ਼ਰ ਸੀ। ਦੂਜੇ ਪਾਸੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਵੇਂ ਇਹਦੇ ਬਹੁਤ ਸਾਰੇ ਸਿੰਘ ਜੇਲ੍ਹਾਂ 'ਚ ਸੀ, ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸੀ, ਬਹੁਤ ਸਾਰੇ ਸਿੰਘ ਬਾਰਡਰ ਪਾਰ ਕਰ ਗਏ ਸੀ, ਪਰ ਫਿਰ ਵੀ ਇਹ ਧਿਰ ਦਾ ਇੱਕ ਬੜਾ ਵੱਡਾ ਆਧਾਰ ਇੱਥੇ ਸੀ। ਸੱਚੀ ਗੱਲ ਤਾਂ ਇਹ ਆ ਕਿ ਬਾਬਾ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਦਾ ਤੇ ਫੈਡਰੇਸ਼ਨ ਦਾ ਪੂਰਾ ਉਦੋਂ ਜਿਹੜਾ ਚੜ੍ਹਤ ਸੀ, ਪਰ ਇਹ ਧਿਰ ਕਿਉਂਕਿ ਸੱਚੀ ਸੁੱਚੀ ਗੱਲ ਕਰਨ ਵਾਲੀ ਸੀ, ਇਹਨੂੰ ਤਾਂ ਇਹਨਾਂ ਲੌਂਗੋਵਾਲ ਵਾਲੀ ਧਿਰ ਵਾਲਿਆਂ ਨੇ ਸਮਝਿਆ ਵੀ ਅਸੀਂ ਬੜੇ ਸਿਆਣੇ ਆ। ਸੋ ਫਿਰ ਇਹਦੇ ਵਿੱਚੋਂ ਨਿਕਲਿਆ ਸਮਝੌਤਾ। ਆ ਪਰਸੋਂ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਉੱਤੇ ਟੌਹੜਾ ਸਾਹਿਬ ਦੇ ਬਹੁਤ ਨਜ਼ਦੀਕੀ ਰਹੇ ਸਰਦਾਰ ਗੁਰਦਰਸ਼ਨ ਸਿੰਘ ਬਾਹੀਆ ਦਾ ਇੱਕ ਲੇਖ ਛਪਿਆ, ਜਿਹੜਾ ਹੈਗਾ ਪੰਜਾਬ ਸਮਝੌਤੇ ਪਿਛਲੀ ਕਹਾਣੀ। ਇਹ ਜਿਹੜੀ ਪਿਛਲੀ ਕਹਾਣੀ ਆ ਨਾ, ਇਹਦੇ ਬੜੇ ਅਰਥ ਨੇ। ਜਿਹੜੇ ਜਿਹੜੇ ਲੋਕਾਂ ਨੂੰ, ਸਾਡੇ ਭਾਈਚਾਰੇ ਦਿਆਂ ਨੂੰ ਬੁਖਾਰ ਚੜਿਆ ਰਹਿੰਦਾ ਵੀ ਅਕਾਲੀ ਦਲ ਬੜਾ ਵਧੀਆ ਵਾ, ਅਕਾਲੀ ਲੀਡਰਸ਼ਿਪ ਬਹੁਤ ਸਿਆਣੀ ਆ, ਇਹ ਜੀ ਜਿਹੜੇ ਅਕਾਲੀਆਂ ਨੂੰ ਮਾੜਾ ਚੰਗਾ ਬੋਲਦੇ ਆ, ਇਹਨਾਂ ਨੂੰ ਅਕਲ ਨਹੀਂ ਹੈਗੀ, ਇਹ ਜੀ ਜਿਹੜੇ ਹੈਗੇ ਆ ਲੌਂਗੋਵਾਲ ਹੁਣੀ ਬੜੇ ਸੰਤ ਸੀ, ਟੌਹੜਾ ਸਾਹਿਬ ਬੜੇ, ਇਹ ਸਾਰੀਆਂ ਗੱਲਾਂ ਦਾ ਜਵਾਬ ਇਹ ਲੇਖ ਵਿੱਚੋਂ ਮਿਲੂ, ਕਿਉਂਕਿ ਇਹ ਸਮਝੌਤੇ ਦੇ ਮੂਹਰਲੀ ਕਹਾਣੀ ਨਹੀਂ ਹੈ। ਸਮਝੌਤੇ ਦੇ ਮੂਹਰਲੀ ਕਹਾਣੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਦੀ ਕਿਤਾਬ ਇੰਡੀਆ ਕਮਿਟਸ ਸੁਸਾਈਡ ਦੇ ਵਿੱਚ ਇੱਕ ਲੇਖ ਆ, ਡੀਡ ਆਫ ਸਰੈਂਡਰ, ਜਿਨ੍ਹਾਂ ਨੇ ਇਸ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਹਥਿਆਰ ਸੁੱਟਣ ਦਾ ਦਸਤਾਵੇਜ਼, ਜਿਵੇਂ ਆਪਾਂ ਹਾਰੀ ਹੋਈ ਜੰਗ ਦੀ ਲੜਾਈ ਹੋਵੇ ਤੇ ਬਾਅਦ ਚ ਆਪਾਂ ਕਹੀਏ ਵੀ ਅਸੀਂ ਹਾਰ ਗਏ ਜੀ, ਮਾਰੇ ਗਏ, ਪਿੱਟੇ ਲੁੱਟੇ ਗਏ, ਉਵੇਂ ਦੀ ਭਾਵਨਾ ਵਾਲਾ ਲੌਂਗੋਵਾਲ ਦਾ ਹਿਸਾਬ ਕਿਤਾਬ ਸੀ। ਖਾਲਸਾ ਪੰਥ ਤਾਂ ਖਾਲਿਸਤਾਨ ਦੇ ਝੰਡੇ ਬੁਲੰਦ ਕਰਕੇ ਕੌਮ ਲਈ ਸਿਰਾਂ ਤੇ ਖੱਫਣ ਬੰਨ ਕੇ ਨੌਜਵਾਨ ਤਾਂ ਲੜਨ ਮਰਨ ਦੇ ਰਾਹ ਨਿਕਲੇ ਹੋਏ ਨੇ, ਤੇ ਲੌਂਗੋਵਾਲ ਹੋਣੀ ਡੀਡ ਆਫ ਸਰੈਂਡਰ, ਵੀ ਸਾਨੂੰ ਬਖਸ਼ ਦਿਓ ਜੀ, ਚਾਹੇ ਪਾਣੀ ਸਾਰਾ ਹੀ ਲੈ ਲਓ, ਜੋ ਲੁੱਟਣਾ ਲੁੱਟ ਲਓ ਸਾਡਾ ਪੰਜਾਬ। ਇਸ ਤਰੀਕੇ ਦਾ ਸਮਝੌਤਾ ਜਿਹੜਾ ਹੈਗਾ ਕਿਵੇਂ ਹੋਇਆ, ਇੱਕ ਤਾਂ ਹੈਗਾ ਸਮਝੌਤਾ ਹੋਇਆ, ਇੱਕ ਹੈਗਾ ਵੀ ਕੀ ਹੋਇਆ, ਜਿਹੜਾ ਡੀਡ ਆਫ ਸਰੈਂਡਰ ਕਿਹਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ। ਪਿਛਲੇ ਦਿਨੀ ਬਹੁਤ ਸਾਰੇ ਚੈਨਲਾਂ ਵਾਲੇ, ਇੱਥੇ YouTube ਚੈਨਲਾਂ ਵਾਲੇ ਹੁਣ ਇੱਥੇ ਸਾਡੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਸਾਡੀ ਧਿਰ ਦਾ, ਖਾਲਿਸਤਾਨੀ ਪੰਥਕ ਖਾੜਕੂ ਧਿਰ ਦਾ ਪੱਖ ਚਾਹੀਦਾ ਹੁੰਦਾ, ਤੇ ਜਦੋਂ ਉਹ ਕਹਿੰਦੇ ਆ ਬਈ ਫਲਾਨੇ ਨਾਲ ਅਸੀਂ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਬੰਦਿਆਂ ਦੀ, ਜਿਨ੍ਹਾਂ ਨੇ ਕੌਮ ਲਈ ਤੇਗਾਂ ਮਾਰੀਆਂ, ਸਾਡੀ ਝਾਲ ਨਹੀਂ ਝੱਲੀ ਜਾਣੀ, ਕਿਉਂਕਿ ਨਾ ਤਾਂ ਅਸੀਂ ਝੂਠ ਬੋਲ ਸਕਦੇ ਆ ਜਿਹੜੇ ਖਾੜਕੂ ਧਿਰਾਂ ਦੇ ਨੁਮਾਇੰਦੇ ਬਚੇ ਹੋਏ ਸਿੰਘ ਨੇ, ਨਾ ਤੁਹਾਤੋਂ ਉਹ ਸੱਚ ਜਿਹੜਾ ਹੈਗਾ ਆਪਦੇ ਚੈਨਲਾਂ ਤੇ ਚਲਾਇਆ ਜਾਣਾ। ਇਹਦੇ ਨਾਲੋਂ ਚੰਗਾ ਵੀ ਤੁਹਾਨੂੰ ਤੁਹਾਡੇ ਹਿਸਾਬ ਕਿਤਾਬ ਦਾ ਬੰਦਾ ਦੇਈ। ਉਹ ਜਦੋਂ ਚੈਨਲ ਵਾਲਿਆਂ ਨੇ ਗੱਲ ਕੀਤੀ, ਮੈਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਦੇਤਾ ਨੰਬਰ, ਉਹਨਾਂ ਨੇ ਗੱਲਬਾਤ ਕੀਤੀ, ਉਹ ਚੈਨਲ ਡੇਲੀ ਪੋਸਟ ਵਾਲਿਆਂ ਨੇ ਜਿਹੜੀ ਕੀਤੀ ਹੈ ਇੰਟਰਵਿਊ, ਸੁਣੋ, ਪਰਮਿੰਦਰ ਬਰਿਆਣੇ ਨੇ ਕੀਤੀ, ਹੋਰ ਵੀ ਕਈ ਤੁਰੇ ਫਿਰਦੇ ਆ, ਸਾਰਿਆਂ ਨੂੰ ਕਹੀਦਾ ਵੀ ਐਸ ਸੱਜਣ ਨਾਲ ਗੱਲ ਕਰੋ। ਜਿਹੜਾ ਸਿੱਖ ਕੌਮ ਦਾ ਕੇਸ ਪੁੱਟ ਕੀਤਾ ਨਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ, ਉਹ ਬਹੁਤ ਚੰਗਾ ਪੱਖ ਵਾ। ਆਓ ਹੋ ਸਕਦਾ ਹੋਰ ਕਿਸੇ ਗੱਲ 'ਚ ਸਾਨੂੰ ਉਹ ਨਾ ਫਿੱਟ ਬੈਠਦਾ ਹੋਵੇ, ਪਰ ਜਿਹੜੀ ਗੱਲ 'ਚ ਜਿਹੜਾ ਬੰਦਾ ਠੀਕ ਆ ਉਹਨੂੰ ਉੱਥੇ ਮੰਨ ਲੈਣਾ ਚਾਹੀਦਾ ਕਿ ਇੱਥੇ ਉਹਨੇ ਠੀਕ ਕੀਤਾ। ਤੋ ਜਿਹੜੀ ਪੰਜਾਬ ਸਮਝੌਤੇ ਪਿਛਲੀ ਕਹਾਣੀ ਦੱਸੀ ਆ, ਉਹਦੇ ਵਿੱਚ ਉਹਨਾਂ ਨੇ ਸਾਫ਼ ਦੱਸਿਆ ਕਿ ਬਾਦਲ ਅਤੇ ਟੌਹੜਾ ਬਾਹੀਆ ਸਾਹਿਬ ਲਿਖਦੇ ਆ, ਇਹਨਾਂ ਦਿਨਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਅਸਹਿਮਤ ਸੀ ਕਿ ਪਹਿਲਾਂ ਜੇਲ੍ਹਾਂ 'ਚ ਨਜ਼ਰਬੰਦ ਛੱਡਣੇ ਚਾਹੀਦੇ ਆ, ਤੇ ਹੋਰ ਕਈ ਮਸਲੇ ਆ ਵੀ ਇਹਨਾਂ ਦਾ ਪਹਿਲਾਂ ਇਲਾਜ ਕੀਤਾ ਜਾਵੇ, ਫੇਰ ਆਪਾਂ ਸੋਚਾਂਗੇ ਕਿ ਸਮਝੌਤੇ ਲਈ ਬਹਿਣਾ ਕਿ ਨਹੀਂ ਬਹਿਣਾ। ਪਰ ਲੌਂਗੋਵਾਲ ਨੂੰ ਉਹਦੇ ਚੇਲੇ ਚਮਚਿਆਂ ਨੇ ਬੜਾ ਪੰਪ ਮਾਰਿਆ ਹੋਇਆ ਸੀ।
ਆ ਗੁਰਦਰਸ਼ਨ ਬਾਈਏ ਨੇ ਲਿਖਿਆ ਕਿ ਜਦੋਂ ਅਸੀਂ ਚੰਡੀਗੜ੍ਹ ਸ਼੍ਰੋਮਣੀ ਕਮੇਟੀ ਦੇ ਸਬ ਆਫਿਸ ਵਿੱਚ ਮੀਟਿੰਗ ਰੱਖੀ ਹੋਈ ਸੀ, ਅਜੇ ਬਾਦਲ ਸਾਹਿਬ ਪਧਾਰੇ ਨਹੀਂ ਸੀਗੇ, ਤੇ ਟੌਹੜਾ ਸਾਹਿਬ ਦੇ ਨਾਲ ਬੈਠੇ ਹੋਏ ਚੰਦੂ ਮਾਜਰੇ ਨੇ ਕਿਤੇ ਇਹ ਗੱਲ ਕਹਿਤੀ ਕਿ ਗੱਲਬਾਤ ਸਰਕਾਰ ਨਾਲ ਸਮਝੌਤੇ ਵਾਲੀ ਤਾਂ ਕਰੀਏ ਜੇ ਆਪਣੇ ਪਹਿਲਾਂ ਬੰਦੇ ਛੱਡਣ ਜਿਹੜੇ ਇੰਨੇ ਫੜੇ ਹੋਏ ਨੇ। ਤੇ ਇੰਨੀ ਗੱਲ ਸੁਣ ਕੇ ਲੌਂਗੋਵਾਲ ਕਹਿੰਦੇ ਪੂਰਾ ਭੜਕ ਪਿਆ ਵੀ ਤੈਨੂੰ ਜ਼ਿਆਦਾ ਪਤਾ, ਇੰਨਾ ਜ਼ਿਆਦਾ ਭਖਿਆ, ਗੁੱਸੇ ਚ ਆਇਆ ਵੀ ਚੰਦੂ ਮਾਜਰਾ ਕਹਿੰਦੇ ਉੱਠ ਕੇ ਬਾਹਰ ਆ। ਅਖੀਰ ਮੀਟਿੰਗ ਸ਼ੁਰੂ ਹੋਈ ਤੇ ਉੱਥੇ ਫਿਰ ਟੌਹੜਾ ਸਾਹਿਬ ਨੇ ਵੀ ਇਹ ਗੱਲ ਆਖੀ, ਬਾਦਲ ਸਾਹਿਬ ਨੇ ਵੀ ਇਹ ਗੱਲ ਆਖੀ, ਤੇ ਹੋਰ ਵੀ ਅਕਾਲੀ ਲੀਡਰਾਂ ਨੇ ਆਖੀ ਕਿ ਪਹਿਲਾਂ ਮਤਲਬ ਤਾਂ ਇਹ ਸੀ ਕਿ ਪਹਿਲਾਂ ਕੌਮ ਦੇ ਅੰਦਰ ਮਾਹੌਲ ਤਾਂ ਬਣੇ, ਫੇਰ ਹੀ ਕੋਈ ਬੈਠ ਕੇ ਮੁਲਾਕਾਤ ਵਾਲੀ ਗੱਲ ਕਰੀਏ। ਪਰ ਇਹ ਗੱਲ ਦੇ ਵਿੱਚ ਲੌਂਗੋਵਾਲ ਦਾ ਮੂਡ ਬਿਲਕੁਲ ਹੋਰ ਸੀ। ਇਹ ਗੁਰਦਰਸ਼ਨ ਸਿੰਘ ਬਾਈਏ ਨੇ ਲਿਖਿਆ ਹੈ ਕਿ ਜਦੋਂ ਉੱਥੇ ਇਹ ਰਾਜੀਨਾਮਾ ਹੋ ਗਿਆ ਕਿ ਆਪਾਂ ਉੱਥੇ ਉਹਨਾਂ ਨੂੰ ਨਾ ਕਰ ਦਈਏ ਗੱਲਬਾਤ ਲਈ ਸਰਕਾਰ ਨੂੰ, ਤੇ ਕਹਿ ਦਈਏ ਕਿ ਜੀ ਪਹਿਲਾਂ ਆਹ ਗੱਲਾਂ ਕਰੋ ਫੇਰ ਦੇਖਾਂਗੇ। ਪਰ ਕਹਿੰਦੇ ਵੀ ਅਗਲੇ ਦਿਨ ਬਿਲਕੁਲ ਉਲਟ ਭਾਣਾ ਵਾਪਰ ਗਿਆ। ਉਲਟ ਭਾਣਾ ਕੀ ਵਾਪਰਿਆ ਵੀ ਸੁਨੇਹਾ ਆ ਗਿਆ ਟੌੜੇ ਨੂੰ ਉਹਦੇ ਪਿੰਡ, ਵਿਸ਼ੇਸ਼ ਦੂਤ ਕਹਿੰਦੇ ਮਿਲਿਆ ਆ ਕੇ, ਤੇ ਕਹਿੰਦੇ ਜੀ ਤੁਹਾਨੂੰ ਲੌਂਗੋਵਾਲ ਸਾਹਿਬ ਨੇ ਕਿਹਾ ਵੀ ਦਿੱਲੀ ਆ ਜਾਓ, ਗੱਲਬਾਤ ਹੋਣੀ ਹੈ। ਉਹ ਕਹਿੰਦੇ ਮੈਂ ਕੱਲ ਹੀ ਉਹ ਤਾਂ ਸੁਣ ਲਿਆ ਸੀਗਾ, ਰੇਡੀਓ ਤੇ ਖਬਰ ਆਈ ਆ, ਪਰ ਆਪਣਾ ਰਾਜੀਨਾਮਾ ਤਾਂ ਹੋਰ ਹੋਇਆ ਸੀਗਾ। ਤੇ ਉਹ ਕਹਿੰਦੇ ਜੀ ਹੁਣ ਤਾਂ ਗੱਲਬਾਤ ਹੋ ਰਹੀ। ਸੋ ਨਾ ਲੌਂਗੋਵਾਲ ਦੇ ਨਾਲ ਉੱਥੇ ਟੌੜਾ ਗਿਆ ਤੇ ਨਾ ਗਿਆ ਬਾਦਲ। ਇਹਨੇ ਜਿਹੜੀ ਆਪਦੇ ਨਵੇਂ ਯਾਰ ਚੁਣੇ ਸੀ, ਬਲਵੰਤ ਫਿੱਡੂ ਬਰਨਾਲਾ ਤੇ ਅਤਰ ਸਿੰਘ ਤੇ ਪਿਰਥੀਪਾਲ ਸਿੰਘ ਕਪੂਰ ਤੇ ਹੋਰ ਜਿਹੜਾ ਲੌਂਗਲਾਣਾ ਸੀ, ਇਹਨਾਂ ਨੂੰ ਨਾਲ ਲੈ ਕੇ ਉੱਥੇ ਜਿਹੜਾ ਇੱਕ ਬਿਲਕੁਲ ਹੀ ਬੇਗੈਰਤੀ ਵਾਲਾ ਸਮਝੌਤਾ ਕਰਕੇ ਆ ਗਿਆ। ਹੁਣ ਬਾਅਦ ਵਿੱਚ ਜਿਹੜਾ ਅਤਰ ਸਿੰਘ ਸੀਗਾ ਉਹ ਤਾਂ ਮਰ ਮੁਰ ਗਿਆ ਬੜੀ ਜਲਦੀ। ਉਹ ਕਹਿੰਦਾ ਸੀ ਮੈਂ ਰੂਸ ਦਾ ਕਦੀ ਦੂਤ ਬਣਨਾ, ਉੱਥੇ ਰਾਜਦੂਤ ਲੱਗਣਾ, ਉਹਨੂੰ ਤਾਂ ਕੁਝ ਮਿਲਿਆ। ਆ ਜਿਹੜਾ ਪਿਰਥੀਪਾਲ ਸਿੰਘ ਕਪੂਰ ਸੀਗਾ, ਇਹਨੂੰ ਬਾਅਦ ਵਿੱਚ ਪ੍ਰੋ ਵੀ ਸੀ ਜਿਹੜਾ ਸੀਗਾ ਇਹਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਉਹਨੇ ਲਵਾਤਾ ਸੀ। ਸੋ ਇਹਨਾਂ ਨੇ ਇੰਨੀਆਂ ਹਾਲਾਂਕਿ ਇਹ ਤੋਂ ਜੇ ਕੋਈ ਗਦਾਰੀ ਦੀ ਚੱਜ ਹਲਦੀ ਜੇ ਇਹਨਾਂ ਨੇ ਲੈਣੀ ਹੁੰਦੀ ਕੀਮਤ ਲੈ ਸਕਦੇ ਸੀ, ਪਰ ਇਹਨਾਂ ਨੂੰ ਤਾਂ ਗਦਾਰੀ ਦੀ ਕੀਮਤ ਵੀ ਨਹੀਂ ਲੈਣੀ ਆਈ। ਤੇ ਜਿਹੜੇ ਆਪਾਂ ਇਸ ਸਮਝੌਤੇ ਦੇ ਵਿੱਚ ਗੱਲ ਕਰੀਏ ਤਾਂ ਨਾ ਤਾਂ ਇਸ ਸਮਝੌਤੇ ਦੇ ਵਿੱਚ ਕੋਈ ਸਿੱਖਾਂ ਦੇ ਹੱਕ ਦੀ ਗੱਲ ਸੀ, ਉਲਟਾ ਇਹ ਸੀ ਕਿ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਪੱਕਾ ਇੰਤਜ਼ਾਮ ਕਰਤਾ ਕਿ ਜੀ ਸਤਲੁਜ ਜਮਨਾ ਲਿੰਕ ਨਹਿਰ ਬਣਾ ਕੇ ਦੇਾਂਗੇ। ਉਲਟਾ ਇਹ ਕਹਿਤਾ ਕਿ ਚੰਡੀਗੜ੍ਹ ਦੇ ਬਦਲੇ ਪੰਜਾਬ ਦਾ ਇੰਨਾ ਇਲਾਕਾ ਜਿਹੜਾ ਹੈਗਾ, ਮੈਂ ਜਦੋਂ 300 ਫਿਲਮ ਦੀ ਗੱਲ ਕਰਦਾ ਹੁੰਦਾ ਇਸੇ ਪ੍ਰੋਗਰਾਮ 'ਚ, ਉਹ ਜਿਹੜਾ ਦੁਸ਼ਮਣ ਦਾ ਦੂਤ ਆਉਂਦਾ ਉਹ ਕਹਿੰਦਾ ਜੀ ਸਾਨੂੰ ਦੋ ਚੀਜ਼ਾਂ ਦੇ ਦਿਓ, ਇੱਕ ਜ਼ਮੀਨ ਤੇ ਪਾਣੀ, ਸਾਡਾ ਰਾਜਾ ਬੜਾ ਦਿਆਲੂ ਆ, ਤੁਹਾਨੂੰ ਕੁਝ ਨਹੀਂ ਕਹਿੰਦਾ। ਬਿਲਕੁਲ 1984 ਤੋਂ ਬਾਅਦ ਦਿੱਲੀ ਵਾਲਿਆਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਜਿਵੇਂ ਲੌਂਗੋਵਾਲ ਉਹਨਾਂ ਨੂੰ ਕਿਹਾ ਹੋਵੇ ਰਾਜੀਵ ਗਾਂਧੀ ਨੇ ਵੀ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਜ਼ਮੀਨ ਛੱਡ ਕੇ ਪਾਸੇ ਹੋ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੇ ਲੌਂਗੋਵਾਲ ਨੇ ਹੈੜ ਕਰਕੇ ਉੱਥੇ ਮੰਨ ਲਿਆ। ਸੋ ਜਿਹੜੇ ਪੰਜਾਬ ਦੇ 107 ਪਿੰਡਾਂ ਦੀ ਜ਼ਮੀਨ ਹਰਿਆਣੇ ਨੂੰ ਦੇਣ ਦਾ ਤੇ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਇੰਤਜ਼ਾਮ ਕਰਤਾ, ਤੇ ਹੋਰ ਜਿਹੜੀਆਂ ਗੱਲਾਂ, ਨਾ ਕੋਈ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ, ਨਾ ਕੋਈ ਇਸ ਤੋਂ ਪਹਿਲਾਂ ਜਿਹੜੇ ਚੱਲ ਰਹੇ ਸੀ ਸਾਡੇ ਤੇ ਧੱਕੇ ਉਹਨਾਂ ਦਾ ਕੋਈ ਮਸਲਾ, ਸਿੱਧ ਪੱਧਰੀ ਗੱਲ ਕਿ ਜਿਹੜਾ 1982 'ਚ ਧਰਮ ਯੁੱਧ ਮੋਰਚਾ ਲੱਗਿਆ ਸੀ, ਜਿਹੜੀਆਂ ਉਹਦੇ 'ਚ 45 ਮੰਗਾਂ ਸੀ, ਉਹਨਾਂ 'ਚੋਂ ਇੱਕ ਵੀ ਮੰਗ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਮੰਨੀ ਨਹੀਂ ਗਈ। ਉਲਟਾ ਸ਼ਾਹ ਮੁਹੰਮਦ ਦੇ ਜਿਵੇਂ ਲਫ਼ਜ਼ ਨੇ ਨਾ, ਘਰੋਂ ਗਏ ਸੀ ਫਰੰਗੀ ਨੂੰ ਮਾਰਨ ਦੇ ਲਈ, ਉਲਟਾ ਸਗੋਂ ਕੁੰਜੀਆਂ ਹੱਥ ਫੜਾ ਆਏ। ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਜਿਹੜੀ ਗਦਾਰੀ ਇਹਨਾਂ ਸਾਰਿਆਂ ਨੇ ਰਲ ਕੇ ਕੀਤੀ ਤੇ ਸੈਨ ਉੱਪਰ ਲੌਂਗੋਵਾਲ ਦੇ ਹੋਏ, ਉਹਦੇ ਬਾਰੇ ਜਿਹੜਾ ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ, ਉਹਨੂੰ ਵੀ ਪੂਰਾ ਪਤਾ ਸੀ ਵੀ ਇਹ ਕਿੱਡਾ ਉੱਲੂ ਲਾਣਾ ਇਕੱਠਾ ਹੋਇਆ। ਇਹਨਾਂ ਨੇ ਪੂਰੀ ਕੌਮ ਦਾ ਰੋਹ ਆ ਜਿਹੜਾ ਉਹਨੂੰ ਜਗਾ ਲਿਆ, ਉਹਨੂੰ ਵੀ ਤਰਸ ਆਇਆ ਇਹਨਾਂ ਤੇ। ਉਹਨੇ ਕਹਿੰਦੇ ਆ, ਲੋਕ ਦੱਸਦੇ ਆ, ਇਹ ਬੜੀ ਗੱਲ ਚੱਲਦੀ ਰਹੀ ਆ
ਕਿ ਜਿਹੜੀ ਬੁਲਟ ਪ੍ਰੂਫ ਜੈਕਟ ਸੀ ਨਾ, ਕਹਿੰਦੇ ਰਾਜੀਵ ਗਾਂਧੀ ਨੇ ਲਾ ਕੇ ਕਹਿੰਦੇ ਉਹਨੂੰ ਕਿਹਾ ਲੌਂਗੋਵਾਲ ਨੂੰ ਵੀ ਹੁਣ ਸੰਤ ਜੀ ਮੈਨੂੰ ਲੋੜ ਨਹੀਂ, ਹੁਣ ਤੁਸੀਂ ਬਚਿਓ, ਆ ਚੱਕੋ ਜੈਕਟ ਪਾ ਕੇ ਰੱਖਿਆ ਕਰੋ, ਤੁਸੀਂ ਜਿਹੜਾ ਸਿਆਪਾ ਗਲ ਪਾ ਲਿਆ। ਪਰ ਇਹਨਾਂ ਨੂੰ ਰਸਗੁੱਲੇ ਬੜੇ ਮਿੱਠੇ ਲੱਗੇ। ਉੱਥੇ ਰਸਗੁੱਲੇ ਖਾ ਕੇ ਲੌਂਗੋਵਾਲ ਤੇ ਉਹਦੀ ਪਾਰਟੀ ਪੰਜਾਬ ਦੇ ਵਿੱਚ ਜਦੋਂ ਆਈ ਤਾਂ ਇੱਥੇ ਜਿੰਨੀ ਅਕਾਲੀ ਲੀਡਰਸ਼ਿਪ ਸੀ ਉਹਨੂੰ ਬੜਾ ਚੰਗੀ ਤਰ੍ਹਾਂ ਪਤਾ ਸੀ ਕਿ ਪੰਜਾਬ ਦੇ ਆਮ ਪਿੰਡਾਂ ਘਰਾਂ 'ਚ ਸਭ ਥਾਂ ਦੇ ਉੱਤੇ ਦਿੱਲੀ ਦੇ ਖਿਲਾਫ, ਭਾਰਤੀ ਨਿਜ਼ਾਮ ਦੇ ਖਿਲਾਫ ਰੋਹ ਉਬਾਲੇ ਮਾਰ ਰਿਹਾ। ਸਿੱਖ ਜਵਾਨੀ ਬਹੁਤ ਜ਼ਿਆਦਾ ਔਖੀ ਆ, ਕੋਈ ਬਾਰਡਰ ਪਾਰ ਕਰਕੇ ਪਾਕਿਸਤਾਨ ਨੂੰ ਭੱਜਿਆ ਜਾਂਦਾ, ਕੋਈ ਇੱਥੇ ਲੱਭਦਾ ਫਿਰਦਾ, ਕੋਈ ਕਿਸੇ ਹੋਰ ਤਰੀਕੇ ਨਾਲ। ਸਾਰੇ ਵਰਲਡ ਲੈਵਲ ਦੇ ਉੱਤੇ ਧਰਨੇ, ਮੁਜ਼ਾਹਰੇ, ਰੋਸ ਪ੍ਰਗਟਾਵੇ ਹੋ ਰਹੇ ਨੇ। ਇਸ ਮਾਹੌਲ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਕੋਈ ਸਮਝੌਤੇ ਦੀ ਗੱਲ ਸੋਚਣੀ ਚਾਹੀਦੀ ਸੀ, ਇਹ ਕਰਕੇ ਆ ਗਏ। ਸੋ ਜਥੇਦਾਰ ਜਗਦੇਵ ਸਿੰਘ ਤਲਵੰਡੀ, ਬਾਦਲ, ਟੌਹੜਾ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਇਸ ਸਮਝੌਤੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੀ ਸੀ, ਮਾਹੌਲ ਬਣ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹਰ ਹੱਟੀ ਭੱਟੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਖਿਲਾਫ ਮਾਹੌਲ ਬਣਿਆ ਹੋਇਆ ਸੀ, ਤਾਂ ਸਿੱਖ ਜਵਾਨੀ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ 20 ਅਗਸਤ ਨੂੰ ਸ਼ੇਰਪੁਰ ਪਿੰਡ ਦੇ ਵਿੱਚ, ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਐਕਸ਼ਨ ਕੀਤਾ, ਜਿਹਦੇ ਵਿੱਚ ਭਾਈ ਹਰਮਿੰਦਰ ਸਿੰਘ ਜਿਹੜੇ ਆ ਮੌਕੇ ਤੇ ਫੜੇ ਗਏ, ਸ਼ਹੀਦ ਹੋ ਗਏ ਫੱਟੜ ਹੋ ਕੇ ਬਾਅਦ ਚ। ਤੇ 14 ਅਕਤੂਬਰ ਨੂੰ 1985 ਨੂੰ ਉਹ ਚੜ੍ਹਾਈ ਕਰ ਗਏ ਸੀਗੇ। ਤੇ ਭਾਈ ਗਿਆਨ ਸਿੰਘ ਲੀਲ, ਪਿੰਡ ਲੀਲ, ਜ਼ਿਲ੍ਹਾ ਲੁਧਿਆਣਾ, ਉਦਾਂ ਉਹਨਾਂ ਦਾ ਪਿੰਡ ਪਹੀੜ, ਮੰਡੀ ਅਹਿਮਦਗੜ੍ਹ ਦੇ ਕੋਲ। ਇਸ ਕੇਸ ਵਿੱਚ ਭਾਈ ਚਰਨਜੀਤ ਸਿੰਘ ਚੰਨੀ, ਜਿਹੜੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭਤੀਜੇ ਆ, ਫਿਰ ਡਾਕਟਰ ਗਰਮੇਲ ਸਿੰਘ ਹਲਵਾਰਾ, ਭਾਈ ਵਰਿੰਦਰ ਸਿੰਘ ਦਾਖਾ ਤੇ ਇੰਦਰਜੀਤ ਸਿੰਘ ਸੰਗਰੂਰ, ਤੇ ਇਵੇਂ ਹੀ ਜਿਹੜੇ ਹੋਰ ਸਿੰਘ ਸੀਗੇ, ਉਹਨਾਂ ਸਾਰਿਆਂ ਦੇ ਸਿਰਾਂ ਦੇ ਉੱਤੇ ਇਨਾਮ ਵੀ ਰੱਖੇ ਗਏ। ਖਾਸ ਤੌਰ ਦੇ ਉੱਤੇ ਸਭ ਤੋਂ ਵੱਧ ਹਲਵਾਰੇ ਵਾਲੇ ਭਾਈ ਜਰਨੈਲ ਸਿੰਘ ਹਲਵਾਰੇ ਦਾ ਚਰਚਾ ਛਿੜਿਆ। ਇਸ ਲੌਂਗੋਵਾਲ ਨੂੰ ਸ਼ੇਰਪੁਰ ਪਿੰਡ ਦੇ ਵਿੱਚ ਸੋਧਾ ਲਾਇਆ ਸੀ। ਪਿੰਡ ਇਹਦਾ ਜਿਹੜਾ ਪਿਛਲਾ ਸੀ ਉਹ ਗਿੱਦੜਿਆਣੀ ਸੀ, ਗਿੱਦੜਿਆਣੀ ਪਿੰਡ। ਤੇ ਇਸ ਕਰਕੇ ਢਾਡੀ ਜਿਹੜੇ ਸੀ ਉਹ ਬਾਅਦ ਵਿੱਚ ਗਾਉਂਦੇ ਹੁੰਦੇ ਸੀ, ਗਿੱਦੜਿਆਣੀ ਦਾ ਗਿੱਦੜ ਮਾਰਿਆ ਸ਼ੇਰਪੁਰੇ ਵਿੱਚ ਸ਼ੇਰਾਂ ਨੇ। ਭਾਵੇਂ ਚਲੋ ਇਹੋ ਜਿਹੇ ਲਫ਼ਜ਼ ਜਾਂ ਛੋਟੇ ਕਿਸੇ ਨੂੰ ਦਿਖਾਉਣ ਵਾਲੇ ਚੰਗੇ ਨਹੀਂ ਲੱਗਦੇ, ਪਰ ਜਿਹੜੀ ਗਦਾਰੀ ਲੌਂਗੋਵਾਲ ਨੇ ਕੀਤੀ ਉਹਦੇ ਬਾਰੇ ਵੀਰ ਜਿਹੜਾ ਗਿਆਨ ਸਿੰਘ ਲੀਲ ਜਾਂ ਹੋਰ ਸਾਰੇ ਜਿਹੜੇ ਭਰਾ ਆ, ਜਦੋਂ ਕਿਤੇ ਬੈਠਦੇ ਰਹੇ ਆ, ਮੇਰੇ ਪਿੰਡ ਘੁਮਾਣ, ਸਾਡੇ ਘਰੇ ਕਈ ਵਾਰੀ ਬਹਿਣਾ, ਮਹਿਫਲ ਜੰਮਣੀ ਤੇ ਗੱਲਾਂ ਹੋਣੀਆਂ, ਸੁਣਨਾ ਸਾਰਾ ਪ੍ਰਸੰਗ ਕਿਵੇਂ ਇਹਨਾਂ ਨੇ। ਕਿਉਂਕਿ ਪਹਿਲਾਂ ਵੀਰ ਜਿਹੜਾ ਗਿਆਨ ਸਿੰਘ ਲੀਲ ਆ, ਇਹਨੂੰ ਫਾਂਸੀ ਦਾ ਹੁਕਮ ਹੋ ਗਿਆ ਸੀ, ਜਿਹੜਾ ਉੱਪਰਲੀ ਅਦਾਲਤ ਵਿੱਚ ਜਾ ਕੇ ਬਰੀ ਹੋਇਆ। ਤੋਂ ਇਹਦੇ ਵਿੱਚ ਇਸ ਲੌਂਗੋਵਾਲ ਨੂੰ ਸੋਧਣ ਵਾਲੀ ਜਿਹੜੀ ਪਲੈਨਿੰਗ ਸੀ, ਇਹਦੇ ਚ ਵੀਰ ਜਰਨੈਲ ਸਿੰਘ ਹਲਵਾਰਾ, ਭਾਈ ਹਲਮਿੰਦਰ ਸਿੰਘ ਲੀਲ ਸ਼ਹੀਦ, ਪਿੰਡ ਲੀਲ ਦੇ ਬਾਹਰ ਇਸ ਵੀਰ ਹਲਮਿੰਦਰ ਸਿੰਘ ਲੀਲ ਦਾ ਸ਼ਹੀਦੀ ਸਮਾਰਕ ਵੀ ਬਣਿਆ ਹੋਇਆ। ਸੋ ਵੀਰ ਗਿਆਨ ਸਿੰਘ ਲੀਲ, ਵੀਰ ਨਿਰਮਲ ਸਿੰਘ ਲੀਲ, ਬਲਜਿੰਦਰ ਸਿੰਘ ਲੀਲ, ਜਿਹੜੇ ਕਿ ਹਲਮਿੰਦਰ ਲੀਲ ਦੇ ਸਕੇ ਭਰਾ ਆ, ਤੇ ਡਾਕਟਰ ਗਰਮੇਲ ਸਿੰਘ ਹਲਵਾਰਾ। ਤੇ ਇਹ ਪਿੰਡ ਜਿਹੜਾ ਹੈਗਾ ਲੀਲਾ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੱਖੋਵਾਲ ਦੇ ਕੋਲ ਹੈਗਾ। ਤੇ ਇਹਦੇ ਨਾਲ ਵੀਰ ਇੰਦਰਪਾਲ ਸਿੰਘ ਸਹੌਲੀ, ਵੀਰ ਇੰਦਰਪਾਲ ਸਿੰਘ ਸਹੌਲੀ ਹੁਣ ਕੈਨੇਡਾ 'ਚ ਹੈ, ਸਾਡੇ ਭੂਆ ਜੀ ਦੇ ਲੜਕੇ ਆ। ਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਸੁਰਿੰਦਰਪਾਲ ਸਿੰਘ ਠਰੂਆ, ਵੀਰ ਇੰਦਰਪਾਲ ਸਿੰਘ ਸਹੌਲੀ ਤੇ ਇਹਨਾਂ ਦਾ ਬ੍ਰਦਰ ਨਵਤੇਜ ਸਿੰਘ ਹਨੀ ਸਹੌਲੀ, ਜਿਹੜਾ ਪਿਛਲੇ ਸਾਲ ਚੜ੍ਹਾਈ ਕਰ ਗਿਆ। ਇਹ ਚਾਰੇ ਸਕੇ ਸਾਡੂ ਵੀ ਨੇ। ਸੋ ਪ੍ਰੀਤ ਸਿੰਘ ਹਲਵਾਰਾ, ਇਹ ਤੋਂ ਬਿਨਾਂ ਜਸਵੀਰ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਠੁੱਲੀਵਾਲ। ਸੋ 20 ਅਗਸਤ ਨੂੰ ਇਸ ਘਟਨਾ ਦਾ ਮੁੱਖ ਆਰਗੇਨਾਈਜ਼ਰ ਵੀਰ ਜਰਨੈਲ ਸਿੰਘ ਹਲਵਾਰੇ ਨੂੰ ਮੰਨਿਆ ਗਿਆ। ਤੇ ਉੱਥੇ ਇਸਤਰੀ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਸੀਗੀ, ਤੇ ਇਹ ਤੋਂ ਪਹਿਲਾਂ 2 ਵਾਰੀ ਕੀਤਾ ਗਿਆ ਸੀਗਾ ਯਤਨ, ਪਰ ਉਦੋਂ ਇਹ ਬਚਾ ਰਿਹਾ ਲੌਂਗੋਵਾਲ ਦਾ। ਉਦਣ ਉੱਥੇ ਇਹ ਕੰਮ ਸਿਰੇ ਚੜ ਗਿਆ। ਤੇ ਕਿਉਂਕਿ ਹੁਕਮਨਾਮਾ ਲਿਆ ਸੀ ਉਦਣ, ਹੁਕਮਨਾਮੇ ਦੇ ਵਿੱਚ ਸਾਰੀ ਗੱਲ ਜਿਹੜੀ ਸੀ ਉਸ ਹਿਸਾਬ ਨਾਲ ਸੀ ਕਿ ਅੱਜ ਕੰਮ ਹੋਣਾ ਚਾਹੀਦਾ।
ਸੋ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆਨ ਸਿੰਘ ਲੀੜ ਤੇ ਹਲਮਿੰਦਰ ਵੀਰ ਤੇ ਜਰਨੈਲ ਇਹ ਤਿੰਨੇ ਪਹੁੰਚੇ ਸੀਗੇ ਠੁੱਲੀਆਲ, ਤੇ ਠੁੱਲੀਆਲ ਤੋਂ ਸ਼ੇਰਪੁਰ ਨੇੜੇ ਹੀ ਸੀਗਾ। ਤੇ ਉੱਥੇ ਫਿਰ ਇਹਨਾਂ ਨੂੰ ਛੱਡ ਕੇ ਜਸਵੀਰ ਤੇ ਜਰਨੈਲ ਜਸਵੀਰ ਸਿੰਘ ਠੁੱਲੀਆਲ ਤੇ ਜਰਨੈਲ ਸਿੰਘ ਹਲਵਾਰਾ ਇਹਨਾਂ ਨੂੰ ਛੱਡ ਕੇ ਨਾ ਗਿਆਨ ਸਿੰਘ ਲੀੜ ਨੂੰ ਤੇ ਹਲਮਿੰਦਰ ਨੂੰ ਉਤੋਂ ਵਾਪਸ ਆ ਗਏ ਸੀਗੇ। ਤੇ ਇਹ ਕਾਨਫਰੰਸ ਤੋਂ ਥੋੜੇ ਫਰਕ ਨਾਲ ਬੈਠੇ ਰਹੇ ਪਹਿਲਾਂ, ਤੇ ਇਹਨਾਂ ਕੋਲੇ 455 ਬੋਰ ਦਾ ਰਿਵਾਲਵਰ ਸੀਗਾ। ਤੇ ਇਹਦੇ ਨਾਲ ਪਹਿਲਾਂ ਗਿਆਨ ਸਿੰਘ ਇੱਕ ਜਦੋਂ ਹਮਲਾ ਹੋਇਆ ਪਹਿਲਾਂ ਉਦੋਂ ਗੋਲੀ ਚੱਲੀ, ਉਦੋਂ ਬਚ ਗਿਆ ਸੀ ਲੌਂਗੋਵਾਲ, ਪਰ ਬਾਅਦ ਵਿੱਚ ਜਿਹੜਾ ਸੀਗਾ ਦੂਜੇ ਜਿਹੜਾ ਸੀਗਾ ਝਟਕਾ ਉਹਦੇ ਵਿੱਚ ਉਹ ਚੜ੍ਹਾਈ ਕਰ ਗਿਆ। ਤੇ ਉਸ ਤੋਂ ਬਾਅਦ ਵਿੱਚ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀਆਂ ਦਾ ਝਟਕਾ ਹੋਇਆ। ਇਸ ਕੇਸ ਵਿੱਚ ਬਹੁਤ ਸਾਰੇ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਨੂੰ ਵੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਾਰਿਆਂ ਨੇ ਮਾਹੌਲ ਬਣਾਇਆ ਸੀ। ਅੱਜ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਬਾਦਲ, ਟੌੜੇ, ਤਲਵੰਡੀ ਤੇ ਹੋਰ ਸਾਰੇ ਲੀਡਰਾਂ ਨੇ ਪਿੰਡ ਪਿੰਡ ਜਾ ਕੇ ਮਾਹੌਲ ਬਣਾਇਆ ਕਿ ਲੌਂਗੋਵਾਲ ਨੇ ਗਦਾਰੀ ਕੀਤੀ ਆ, ਇਹਨੂੰ ਮਾਰਨਾ ਚਾਹੀਦਾ। ਜਦੋਂ ਸਿੰਘਾਂ ਨੇ ਕੰਮ ਕਰਤਾ ਫਿਰ ਇਹਨਾਂ ਨੇ ਕੋਠੇ ਤੇ ਚੜਾ ਕੇ ਪੌੜੀ ਚੱਕ ਲਈ। ਹੁਣ ਇਹ ਕਹਿੰਦੇ ਜੀ ਉਹ ਅੱਤਵਾਦੀ ਆ, ਵੱਖਵਾਦੀ ਆ। ਇਹ ਬਿਲਕੁਲ 100% ਸੱਚੀ ਗੱਲ ਆ ਕਿ 1984 ਤੋਂ ਪਹਿਲਾਂ ਧਰਮ ਯੁੱਧ ਮੋਰਚੇ ਦੌਰਾਨ ਅਕਾਲੀ ਲੀਡਰਸ਼ਿਪ ਨੇ ਸਿੱਖ ਜਜ਼ਬਾਤ ਨੂੰ ਵੰਗਾਰਿਆ, ਤੇ ਜਦੋਂ ਸਿੱਖ ਜਵਾਨੀ ਨੇ ਹਥਿਆਰ ਚੱਕ ਲਏ ਉਦੋਂ ਕਹਿੰਦੇ ਜੀ ਅੱਤਵਾਦੀ ਆ। ਕਿੱਥੇ ਆ ਉਹ ਲੌਂਗੋਵਾਲ ਤੇ ਕਿੱਥੇ ਆ ਬਾਕੀ ਅਕਾਲੀ ਲੀਡਰਸ਼ਿਪ ਜਿਨ੍ਹਾਂ ਨੇ ਸੌਹਾਂ ਖਵਾਈਆਂ ਸੀ ਕਿ ਮਰਜੀਵੜੇ ਬਣੋ? ਆਪ ਤਾਂ ਆਰਾਮ ਨਾਲ ਗੱਡੀਆਂ 'ਚ ਬਹਿ ਗਏ, ਤੇ ਉਹ ਨੌਜਵਾਨ ਜਿਨ੍ਹਾਂ ਨੇ ਸਿਰਾਂ ਤੇ ਖੱਫਣ ਬੰਨੇ ਸੀ ਉਹਨਾਂ ਨੂੰ, ਨੌਜਵਾਨੀ ਨੂੰ ਤਾਂ ਅਣਖ ਨੂੰ ਆਣ ਹੁੰਦੀ ਹੈ ਨਾ। ਉਹ ਅੱਲਾ ਕਹਿੰਦਾ ਤੁਸੀਂ ਉਦੋਂ ਤਾਂ ਸੌਹਾਂ ਖਾਧੀਆਂ ਸੀਗੀਆਂ, ਪੰਥ ਲਈ ਸਿਰ ਮਾਰ ਦਿਆਂਗੇ, ਹੁਣ ਤੁਸੀਂ ਮੂੰਹ ਟਕਾ ਕੇ ਆ ਗਏ ਹੋ। ਤੇ ਇਹਨਾਂ ਵਾਂਗ ਹੀ ਜਿਹੜਾ 1984 ਤੋਂ ਬਾਅਦ ਚ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ ਅਗਲੇ 15-20 ਦਿਨ ਜਿਹੜੇ ਨੇ ਇਹ ਲਗਾਤਾਰ ਪ੍ਰਚਾਰ ਕਰਨ ਵਾਲੇ, ਇਹ ਵੀ ਬਾਅਦ ਚ ਅੱਛਾ ਇਹ ਬਾਅਦ ਹੁਣ ਸਾਰੇ ਦੇ ਸਾਰੇ ਉੱਥੇ ਹਰ ਸਾਲ ਭੋਗ ਤੇ ਜਾਂਦੇ ਆ, ਉਹਦਾ ਦਿਨ ਮਨਾਉਂਦੇ ਆ। ਤੇ ਇਹਨਾਂ ਨੂੰ ਚਾਹੀਦਾ ਤਾਂ ਇਹ ਆ ਵੀ ਤੁਸੀਂ ਯੋਧਿਓ ਕਮਾਲ ਕਰਤੀ, ਹਰਮਿੰਦਰ ਸਿੰਘ ਲੀਲ ਤੇ ਹੋਰ ਸਿੰਘਾਂ ਦਾ ਇਹਨਾਂ ਨੂੰ ਸਤਿਕਾਰ ਕਰਨਾ ਚਾਹੀਦਾ, ਪਰ ਇਹ ਫੇਰ ਲੌਂਗੋਵਾਲ ਵੱਲ ਭੁਗਤ ਗਏ। ਉਹਦੀ ਇੱਥੇ ਫੋਟੋ ਲਾਈ ਫਿਰਦੇ ਆ ਦਰਬਾਰ ਸਾਹਿਬ ਚ, ਕੇਂਦਰੀ ਸਿੱਖ ਅਜਾਇਬ ਘਰ ਚ। ਕੋਈ ਗੱਲ ਨਹੀਂ, ਸਮਾਂ ਆਊਗਾ ਜਦੋਂ ਉੱਥੇ ਵੀਰ ਹਰਮਿੰਦਰ ਸਿੰਘ ਲੀਲ ਦੀ ਫੋਟੋ ਲਾਵਾਂਗੇ ਤੇ ਉਹਦੇ ਹੇਠਾਂ ਲਿਖਾਂਗੇ ਕਿ ਇਸ ਯੋਧੇ ਨੇ ਕਿਉਂ ਲੌਂਗੋਵਾਲ ਨੂੰ ਸੋਧਿਆ, ਤੇ ਉਦੋਂ ਕਿਹੜੇ ਕਿਹੜੇ ਅਕਾਲੀ ਲੀਡਰ ਨੇ ਇਹ ਮਾਹੌਲ ਸਿਰਜਿਆ ਸੀ ਤੇ ਬਾਅਦ ਵਿੱਚ ਪਿੱਠ ਦਿਖਾ ਗਏ। ਤੋ ਉਸ ਮੌਕੇ ਬਾਅਦ ਵਿੱਚ ਖਾੜਕੂ ਲਹਿਰ ਦੌਰਾਨ ਅਕਸਰ ਹੀ ਇਹ ਗੱਲ ਕਹੀ ਜਾਂਦੀ ਸੀ ਕਿ ਜੇ ਕੋਈ ਲੌਂਗੋਵਾਲ ਵਾਲੀ ਰਾਹ ਤੇ ਤੁਰੂਗਾ ਤਾਂ ਉਹਦਾ ਹਸ਼ਰ ਵੀ ਲੌਂਗੋਵਾਲ ਵਾਲਾ ਹੋਊਗਾ। ਤੇ ਇਸ ਗੱਲ ਨੇ ਖਾਲਸਾ ਪੰਥ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਅਸਰ ਵੀ ਕੀਤਾ ਸੀ। ਗਦਾਰੀ ਤੋਂ ਬਹੁਤ ਸਾਰੇ ਲੋਕ ਰੁਕੇ ਰਹੇ, ਪਰ ਅੱਜ ਹੁਣ ਦਾ ਮਾਹੌਲ ਕੀ ਆ ਕਿ ਜਿਹੜੇ ਬੰਦੇ ਲੌਂਗੋਵਾਲ ਦੇ ਰਾਹ ਤੁਰੇ ਹੋਏ ਨੇ, ਜੇ ਕੋਈ ਉਹਨਾਂ ਦੇ ਖਿਲਾਫ ਬੋਲਦਾ ਤਾਂ ਕਹਿੰਦੇ ਆ ਜੀ ਇਹ ਤਾਂ ਬੜਾ ਮਾੜਾ ਕੰਮ ਹੋ ਗਿਆ। ਵਧੀਆ ਕੰਮ ਕਿਹੜਾ? ਫਿਰ ਜੀ ਲੌਂਗੋਵਾਲ ਵਾਲਾ ਕੰਮ ਵਧੀਆ ਵਾ। ਹੈਰਾਨੀ ਦੀ ਗੱਲ ਆ ਕਿ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਚਾਹੇ ਕੋਈ ਵੀ ਹੋਣ, ਉਹਨਾਂ ਦੀ ਜੈ ਜੈਕਾਰ ਕਰਨੀ ਬੜਾ ਵਧੀਆ ਮੰਨਿਆ ਜਾਂਦਾ, ਪਰ ਜੇ ਕੋਈ ਖਾਲਿਸਤਾਨ ਦੀ ਜਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੇ ਉਹਨੂੰ ਕਹਿੰਦੇ ਬੜਾ ਮਾੜਾ। ਸੋ ਸਾਡੀ ਕੌਮ ਬੜੇ ਉਲਝਾਅ ਵਿੱਚ ਪੈ ਰਹੀ ਆ ਤੇ ਸਾਨੂੰ ਬਹੁਤ ਬੁਰੀ ਤਰ੍ਹਾਂ ਉਲਝਾਇਆ ਜਾ ਰਿਹਾ। ਇੱਕ ਪਾਸੇ ਗੰਦ ਪਾਉਣ ਵਾਲੇ ਚੌਧਰੀ ਬਣੇ ਹੋਏ ਨੇ, ਆ ਜਿਹੜਾ ਸੁੱਚਾ ਸਿੰਘ ਲਗਾ ਇਹਦੀਆਂ ਕਰਤੂਤਾਂ ਕੌਣ ਨਹੀਂ ਜਾਣਦਾ। ਉਹ ਕਹਿੰਦਾ ਜੀ ਮੈਂ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾੜਾ ਚੰਗਾ ਬੋਲਦਾ ਮੈਂ ਹੀਰੋ ਆ। ਦੂਜਾ ਆਉਂਦਾ ਝਿੰਜਰ, ਸਰਬਜੀਤ ਸਿੰਘ ਝਿੰਜਰ, ਉਹ ਕਹਿੰਦਾ ਜੀ ਅਸੀਂ ਖੁਰਚਣੇ ਚੱਕੀ ਫਿਰਦੇ ਆ। ਇਹ ਖੁਰਚਣੇ ਉਦੋਂ ਕਿੱਥੇ ਸੀ ਜਿੱਦਣ ਬਰਗਾੜੀ ਤੇ ਬਹਿਬਲ ਦੇ ਵਿੱਚ, ਜਿੱਦਣ ਡੇਰੇ ਸਰਸੇ ਖਿਲਾਫ ਜਾਂ ਸਮੇਤ ਸੈਣੀ ਖਿਲਾਫ ਖੁਰਚਣਾ ਚਾਹੀਦਾ ਸੀ, ਉਦੋਂ ਤਾਂ ਬਾਦਲ ਦਲ ਵਾਲਿਆਂ ਨੂੰ ਇਹ ਝਿੰਜਰ ਨਾ ਇਹਦਾ ਖੁਰਚਣਾ ਲੱਭਿਆ ਕਦੇ। ਤੇ ਐਵੇਂ ਹੀ ਆ ਇੱਕ ਹੋਰ ਸੀਗਾ, ਉਹ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਮਰਾਸੀ ਨੇ। ਹੁਣ ਦੱਸੋ ਜੇ ਤਾਕਤਾਂ ਦੇ ਜਥੇਦਾਰਾਂ ਨੂੰ ਅਸੀਂ ਮਰਾਸੀ ਦੱਸਦੇ ਫਿਰਦੇ ਆਂ ਤੇ ਪੰਥ ਦਾ ਬਣੂ ਕੀ? ਸੋ ਅਸਲੀ ਗੱਲ ਇਹ ਆ ਕਿ ਖਾਲਸਾ ਪੰਥ ਦੀ ਲੜਾਈ ਦੇ ਉਲਟ ਹਮੇਸ਼ਾ ਅਕਾਲੀ ਧਾਰਾ ਡਟੀ ਰਹੀ ਹੈ। ਇਹਨੇ ਖਾਲਸਾ ਪੰਥ ਦਾ ਬੇੜਾ ਗਰਕ ਕਰਨ ਲਈ ਭਾਰਤ ਮਾਤਾ ਨੂੰ ਮੱਥਾ ਟੇਕਿਆ ਹੋਇਆ। ਇਸ ਧਿਰ ਤੋਂ ਅਜੇ ਤੱਕ ਤਾਂ ਕੋਈ ਸਰਿਆ ਨਹੀਂ। ਜੇ ਕੋਈ ਗਾਹਾਂ ਚੱਜ ਹਲ ਦੀ ਗੱਲ ਆ ਜਾਵੇ ਤਾਂ ਕਹਿ ਨਹੀਂ ਸਕਦੇ। ਅਸਲੀ ਲੜਾਈ ਉਹਨਾਂ ਨੇ ਲੜੀ ਆ ਜਿਹੜੇ ਕਦੇ ਵੀ ਅਕਾਲੀ ਨਹੀਂ ਸੀ।
ਜਿਹੜੇ ਭਿੰਡਰਾਂ ਵਾਲੇ ਸੰਤਾਂ ਨਾਲ ਜਾਂ ਬੱਬਰ ਖਾਲਸਾ ਨਾਲ ਜਾਂ ਦਲ ਖਾਲਸਾ ਨਾਲ ਜਾਂ ਖਾਲਿਸਤਾਨ ਦੇ ਨਾਲ ਸੰਬੰਧਿਤ ਹੋਰ ਧਿਰਾਂ ਧੜਿਆਂ ਨਾਲ ਰਹੇ ਨੇ। ਸੋ ਇਸ ਮੌਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਲੌਂਗੋਵਾਲ ਵਾਲੀ ਬਿਰਤੀ ਨੂੰ ਪਛਾਣੀਏ ਤੇ ਤਰਸਕਾਰੀਏ, ਉਹਨਾਂ ਯੋਧਿਆਂ ਦਾ ਸਤਿਕਾਰ ਕਰੀਏ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ ਆ। ਇੱਥੇ ਸਮਾਪਤੀ ਕਰਦੇ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।